ਹੁਣ ਰੁੱਖ ਜੇਕਰ ਕਰੀਏ ਖਬਰਾਂ ਦਾ ਤਾਂ ਸਭ ਤੋਂ ਪਹਿਲਾਂ ਆਉਂਦੇ ਆ ਮਾਘੀ ਦੇ ਜੋੜ ਮੇਲ ਦੇ ਉੱਪਰ। ਮਾਘੀ ਸੀ ਤੇ ਮਾਘੀ ਦੇ ਉੱਪਰ ਸਿਆਸੀ ਤਕਰੀਰਾਂ ਹੋਈਆਂ, ਸਿਆਸੀ ਸਟੇਜਾਂ ਲੱਗੀਆਂ। ਬੜਾ ਕੁਝ ਹੈ ਅੱਜ ਡਿਸਕਸ ਕਰਨ ਦੇ ਲਈ। ਸੋ ਚੱਲਦੇ ਹਾਂ ਮਿੰਟੂ ਜੀ ਦੇ ਕੋਲ। ਮਿੰਟੂ ਜੀ, ਇਸ ਗੱਲ ਤੇ ਪਾਇਓ ਚਾਨਣਾ ਕਿ ਇਹ ਜਿਹੜਾ ਸਿਆਸੀ ਤਕਰੀਰਾਂ ਹੋਈਆਂ ਨੇ, ਮੈਂ ਜ਼ਿਆਦਾ ਤਾਂ ਨਹੀਂ ਸੁਣ ਪਾਇਆ। ਮੈਂ ਸਿਰਫ ਤੇ ਸਿਰਫ ਵਾਰਿਸ ਪੰਜਾਬ ਦੇ ਜਥੇਬੰਦੀ ਦੀਆਂ ਕੁਝ ਸਪੀਚਾਂ ਸੁਣੀਆਂ ਨੇ ਤੇ ਆਮ ਆਦਮੀ ਪਾਰਟੀ ਦੀ ਜਿਹੜੀ ਰਾਜ ਪੱਧਰੀ ਗੱਲ ਕਰਦੇ ਸੀ ਉਹਦੀਆਂ ਕੁਝ ਸਪੀਚਾਂ ਸੁਣੀਆਂ ਨੇ। ਮੈਨੂੰ ਰਾਜ ਪੱਧਰੀ ਵਾਲਾ ਪ੍ਰੋਗਰਾਮ ਦੇ ਵਿੱਚੋਂ ਜ਼ਿਆਦਾ ਝਲਕ ਤਾਂ ਆਮ ਆਦਮੀ ਪਾਰਟੀ ਦੀ ਰੈਲੀ ਦੀ ਪਈ ਹੈ ਤੇ ਨਾਲ ਦੀ ਨਾਲ ਅਗਲਿਆਂ ਨੇ ਸਟੇਜ ਤੇ ਵੀ ਕਹਿ ਦਿੱਤਾ ਵੀ ਭਾਈ ਤੁਸੀਂ ਤਾਂ 27 ਲਈ ਵੀ ਸਾਨੂੰ ਥਾਪੜਾ ਦੇ ਦਿੱਤਾ ਹੈ, ਹੁਣ ਤਾਂ ਅਸੀਂ 27 ਚ ਵੀ ਆ ਰਹੇ ਹਾਂ। ਪਾਇਓ ਜ਼ਰਾ ਚਾਨਣਾ, ਕੀ ਖਾਸ ਹੈ ਸਿਆਸੀ ਤਕਦੀਰਾਂ ਦੇ ਨਾਲ ਕਿੰਨਾ ਕਿ ਇਹਨਾਂ ਨੇ ਗੁਰੂਆਂ ਦੇ ਫਲਸਫੇ ਨੂੰ ਛੂਹਣ ਦੀ ਕੋਸ਼ਿਸ਼ ਕੀਤੀ ਹੈ, ਕਿੰਨੀ ਕੁ ਉਸ ਘਟਨਾਵਾਂ ਤੋਂ ਸੇਧ ਲੈ ਕੇ ਇਹਨਾਂ ਨੇ ਅੱਗੇ ਤੁਰਨ ਦੀ ਗੱਲ ਕੀਤੀ ਹੈ ਜੀ। ਗੁਰਪ੍ਰੀਤ, ਸਭ ਤੋਂ ਪਹਿਲਾਂ ਤੇ ਜੇ ਗੱਲ ਕਰੀਏ ਆਪਾਂ ਕਿ ਮਾਘੀ ਦੇ ਇਸ ਮੇਲੇ ਤੇ ਨਾ ਤੇ ਸਿਆਸੀ ਕਾਨਫਰੰਸਾਂ ਨਵੀਆਂ ਨੇ ਤੇ ਨਾ ਹੀ ਇਸ ਤਰ੍ਹਾਂ ਦੀਆਂ ਗੱਲਾਂ। ਅੱਛਾ, ਸਭ ਤੋਂ ਵੱਡੀ ਗੱਲ ਜਿਹੜੀ ਸਾਂਝੀ ਹੁੰਦੀ ਆ ਉਹ ਇਹ ਹੁੰਦੀ ਆ ਕਿ ਜਿਹੜੀ ਮਰਜ਼ੀ ਧਿਰ ਦੀ ਸਟੇਜ ਚੁੱਕ ਕੇ ਵੇਖ ਲਓ, ਉੱਥੇ 40 ਮੁਕਤਿਆਂ ਦਾ ਇਤਿਹਾਸ, ਸ੍ਰੀ ਮੁਕਤਸਰ ਸਾਹਿਬ ਦਾ ਇਤਿਹਾਸ ਬਿਲਕੁਲ ਨਾ ਮਾਤਰ ਜਿਹੜਾ ਹੈ ਨਾ ਉਹ ਉੱਥੇ ਵਿਖਿਆਨ ਕੀਤਾ ਜਾਂਦਾ ਹੈ ਉਹਦਾ। ਬਿਲਕੁਲ ਤੁਸੀਂ ਕਿਤੇ ਚਲੋ ਜਿੰਨੀਆਂ ਵੀ ਸਪੀਚਾਂ ਸੁਣੀਆਂ ਕਿਸੇ ਦੇ ਮੂੰਹ ਤੋਂ ਸੁਣਿਆ ਵੀ ਅਸੀਂ ਇਕੱਠੇ ਕਿਸੇ ਸੰਦਰਭ ਚ ਹੋਏ? ਜੀ। ਦੂਜੀ ਗੱਲ, ਇਹਨਾਂ ਸੱਤਾਧਾਰੀਆਂ ਨੂੰ ਪੁੱਛੋ ਕਿ ਸ੍ਰੀ ਮੁਕਤਸਰ ਸਾਹਿਬ ਨੂੰ ਦੇ ਕੇ ਕੀ ਚੱਲੇ ਹੋ। ਸ੍ਰੀ ਮੁਕਤਸਰ ਸਾਹਿਬ ਸ਼ਹਿਰ ਦਾ ਅੰਦਰੂਨੀ ਹਾਲ ਜੇ ਤੁਸੀਂ ਵੇਖਣਾ ਹੋਵੇ ਤੇ ਕਿਤੇ ਗੇੜਾ ਕੱਟ ਕੇ ਵੇਖ ਲਿਓ। ਮਤਲਬ ਕਿ ਟ੍ਰੈਫਿਕ ਤੋਂ ਲੈ ਕੇ ਦੂਜੀਆਂ ਸਮੱਸਿਆਵਾਂ ਦਾ ਇੰਨਾ ਬੁਰਾ ਹਾਲ ਹੈ ਕਿ ਗੱਲ ਛੱਡ ਦਿਓ। ਇੱਕ ਵੀ ਐਲਾਨ ਦੱਸ ਦਿਓ। ਉਦਾਂ ਜਿਹੜੀਆਂ ਪਿਛਲੀਆਂ ਸਰਕਾਰਾਂ ਸੀ ਉਹਨਾਂ ਨੇ ਮੁਕਤਸਰ ਦੇ ਵਿੱਚ ਕੰਮ ਕੀਤਾ ਸੀ, ਮੁਕਤਸਰ ਸ਼ਹਿਰ ਦੇ ਵਿੱਚ ਨਾ, ਕਿਉਂਕਿ ਆਉਂਦੇ ਸਨ ਕਾਨਫਰੰਸਾਂ ਕਰਨਾ ਪੈਂਦਾ ਸੀ। ਕਿਸੇ ਨੇ ਗੇਟ ਬਣਾਏ, ਕਿਸੇ ਨੇ 40 ਮੁਕਤਿਆਂ ਦੀ ਯਾਦ ਦੇ ਵਿੱਚ ਇੱਕ ਯਾਦਗਾਰ ਸਥਾਪਿਤ ਕੀਤੀ, ਵਗੈਰਾ ਵਗੈਰਾ। ਮਤਲਬ ਕਿ ਮੈਂ ਦੋਨਾਂ ਪਾਰਟੀਆਂ ਦੇ ਜ਼ਿਕਰ ਕਰੂੰ, ਵਿਸ਼ੇਸ਼ ਤੌਰ ਤੇ ਕਾਂਗਰਸ ਤੇ ਅਕਾਲੀ ਦਲ ਬਾਦਲ। ਪਰ ਤੁਸੀਂ ਮੁਕਤਸਰ ਸ਼ਹਿਰ ਵਾਸਤੇ ਕੀ ਕੀਤਾ ਜੀ? ਇਹ ਬੜਾ ਇੱਕ ਵੈਲਿਡ ਤੇ ਬੜਾ ਵੱਡਾ ਸਵਾਲ ਆ ਕਿ ਜੇ ਆਪਾਂ ਵੇਖੀਏ ਤੀਜਾ ਸਭ ਤੋਂ ਵੱਡਾ ਇਤਿਹਾਸਕ ਨਗਰ ਹੈ, ਇਹਨਾਂ ਨੂੰ ਤਾਂ ਇਹ ਨਹੀਂ ਪਤਾ ਹੋਣਾ ਕਿ ਸ੍ਰੀ ਮੁਕਤਸਰ ਸਾਹਿਬ ਦੇ ਵਿੱਚ ਗੁਰੂ ਘਰ ਕਿੰਨੇ ਆ ਜੀ, ਇਤਿਹਾਸਕ, ਤੇ ਦਰਬਾਰ ਸਾਹਿਬ ਤੋਂ ਲੈ ਕੇ ਦਾਤਨਸਰ ਤੱਕ ਕਿੰਨੇ ਗੁਰਦੁਆਰੇ। ਕਿਉਂਕਿ ਜਦੋਂ ਕਰਨੀ ਰਾਜਨੀਤੀ ਇਹਨਾਂ ਨੂੰ ਇਹਨਾਂ ਗੱਲਾਂ ਦੇ ਨਾਲ, ਇਹਨਾਂ ਨੂੰ ਇਹ ਨਹੀਂ ਪਤਾ ਹੋਣਾ ਕਿ ਮੁਕਤਸਰ ਦੇ ਵਿੱਚ ਜਿਹੜੀ ਸਮਾਧ ਤੇ ਜੁੱਤੀਆਂ ਪੈਂਦੀਆਂ ਨੇ, ਜੁੱਤੀਆਂ ਵੱਜਦੀਆਂ ਨੇ, ਸੰਗਤ ਜੁੱਤੀਆਂ ਮਾਰਦੀ ਆ, ਉਹ ਕਿਸ ਸ਼ਖਸ ਦੇ ਨਾਂ ਤੇ ਮਾਰਦੇ ਨੇ ਜੀ, ਇਹਨਾਂ ਨੂੰ ਤਾਂ ਕਿਸੇ ਨੂੰ ਪਤਾ ਹੀ ਨਹੀਂ ਹੋਣਾ। ਤੇ ਉਹੋ ਜਿਹੇ ਗਾਂ ਜਿਹੜੇ ਹੁੰਦੇ ਨੇ ਇਹਨਾਂ ਦੀਆਂ ਰੈਲੀਆਂ 'ਚ ਬੈਠੇ, ਚਾਹੇ ਉਹ ਕਿਸੇ ਵੀ ਪਾਰਟੀ ਦੀ ਰੈਲੀਆਂ 'ਚ ਹੋਣ, ਉਹ ਜਕਾਰੇ ਛੱਡ ਕੇ ਤੇ ਗਾਂ ਬਸ। ਬਿਲਕੁਲ। ਤਾਂ ਕਹਿਣ ਦਾ ਮਤਲਬ ਇਹ ਕਿ ਦੇਖੋ, ਦੋ ਤਿੰਨ ਚੀਜ਼ਾਂ ਹੁੰਦੀਆਂ ਜਿਹੜੀਆਂ ਕਿ ਮੈਂ ਆਮ ਤੌਰ ਤੇ ਦੇਖਣਾ, ਜਗਿਆਸਾ ਦਾ ਵਿਸ਼ਾ ਰੱਖਦੀਆਂ ਨੇ ਕਿ ਇਕੱਠ ਦਾ ਮੈਂ ਤੁਹਾਨੂੰ ਪਹਿਲਾਂ ਹੀ ਦੱਸਤਾ ਸੀਗਾ ਕਿ ਇੰਨੇ ਕਿੱਲੇ ਇਹ ਜ਼ਮੀਨ ਲੈਣ ਨੂੰ ਫਿਰਦੇ ਆ। ਦੇਖ ਲਓ ਉਹਨਾਂ ਦਾ ਪੰਡਾਲ ਭਰਨ ਵਾਸਤੇ ਤੁਸੀਂ ਵੇਖ ਲਓ ਕਿ ਪਟਿਆਲਾ ਹੋਵੇ, ਬਟਾਲਾ ਹੋਵੇ, ਕਿੱਥੋਂ ਕਿੱਥੋਂ ਬੱਸਾਂ ਟੋਈਆਂ। 1600 ਬੱਸ ਲੱਗੀ, ਪਟਵਾਰੀਆਂ ਤੱਕ ਦੀ ਡਿਊਟੀ ਲਾ ਦਿੱਤੀ ਗਈ ਜੀ। ਹਰ ਐਮਐਲਏ ਨੂੰ ਡਿਊਟੀ ਲਾ ਕੇ ਤੇ ਬੰਦੇ ਲਿਆਉਣ ਵਾਸਤੇ ਕਿਹਾ। ਔਰ ਕਮਾਲ ਦੀ ਗੱਲ ਆ ਕਿ ਆਮ ਘਰਾਂ ਦਾ ਮੁੰਡਾ ਚੀਫ ਮਿਨਿਸਟਰ ਆ ਤੇ ਉਹਨੇ ਆਮ ਘਰਾਂ ਦੇ ਬੇਰੁਜ਼ਗਾਰ ਪਹਿਲਾਂ ਹੀ ਤਾੜ ਦਿੱਤੇ ਸਨ। ਅੱਜ ਮੈਂ ਵੀਡੀਓ ਪਾਇਆ ਸੀਗਾ ਸਵੇਰੇ 8 ਵਜੇ ਕਿ ਸਾਡਾ ਇੱਥੇ ਲਾਗੇ ਆ, ਮੇਰਾ ਕਲਾਸਮੇਟ ਹੀ ਹੁੰਦਾ ਸੀਗਾ, ਅਸੀਂ ਇੱਕੋ ਸਕੂਲ 'ਚ ਪੜ੍ਹੇ ਆ, ਤੇ ਉਹ ਨੇਤਾ ਸੰਘਰਸ਼ੀਲ ਨੇਤਾ, ਉਸਨੂੰ ਤੜਕੇ ਆ ਕੇ ਮੂੰਹ ਨੇਰੇ ਨੱਪਿਆ ਪਿਆ ਸੀ ਕਿ ਨਹੀਂ ਤੂੰ ਨਹੀਂ ਜਾ ਸਕਦਾ। ਤੇ ਉੱਥੇ ਮੁੱਖ ਮੰਤਰੀ ਝੂਠ ਬੋਲ ਰਹੇ ਸਨ ਕਿ ਮੈਨੂੰ ਰਾਹ 'ਚ ਬੇਰੁਜ਼ਗਾਰ ਮਿਲੇ। ਤੁਸੀਂ ਇੱਕ ਵੀਡੀਓ ਪਾ ਕੇ ਦੱਸੋ ਕਿੱਥੇ ਬੇਰੁਜ਼ਗਾਰ ਮਿਲੇ ਤੁਹਾਨੂੰ? ਤੁਹਾਡਾ ਕਾਫਲਾ ਤੇ ਘੂਕਦਾ ਆਇਆ, ਵਾਇਆ ਬਠਿੰਡਾ ਆਇਆ, ਮੈਂ ਤੁਹਾਨੂੰ ਦੱਸ ਦਿੰਦਾ, ਤੁਹਾਡਾ VIP ਰੂਟ ਲੱਗਾ ਸੀ ਹਰ ਥਾਂ ਤੇ ਜੀ, ਤੇ ਸੰਗਤ ਰੋਕੀ ਜਾ ਰਹੀ ਸੀ, ਜਦ ਕਿ ਸਰਕਾਰੀ ਬੱਸਾਂ ਜਿਹੜੀਆਂ ਰੈਲੀ 'ਚ ਪੁੱਜਣੀਆਂ ਸਨ ਉਹਨਾਂ ਵਾਸਤੇ ਰੂਟ ਤਿਆਰ ਕੀਤਾ ਜਾ ਰਿਹਾ ਸੀ। ਤਾਂ ਮਤਲਬ ਕਿ ਇਸ ਤਰ੍ਹਾਂ ਇਕੱਠ ਹੋਇਆ। ਇਕੱਠ ਨੋ ਡਾਊਟ ਇਹਨਾਂ ਦਾ ਇਕੱਠ ਬਹੁਤ ਜ਼ਬਰਦਸਤ ਸੀ ਜੀ, ਬਹੁਤ ਜ਼ਬਰਦਸਤ ਸੀ, ਪਰ ਉਹਦੇ ਇਮਕਾਨਾਤ ਬਿਲਕੁਲ ਹੈਗੇ ਸੀ ਕਿ ਇਹਨਾਂ ਨੇ ਇਕੱਠ ਕਰਨਾ, ਕਿਉਂਕਿ ਮਸ਼ੀਨਰੀ ਸਾਰੀ ਇਹਨਾਂ ਦੇ ਕੋਲ ਆ। ਤੇ ਤੁਸੀਂ ਜਿਹੜਾ ਰਾਜ ਪੱਧਰੀ ਦਾ ਕਿਹਾ,
ਰਾਜ ਪੱਧਰੀ ਸਮਾਗਮ। ਮੈਂ ਅੱਜ ਆਪਣੀ ਜਿਹੜੀ ਸਾਡੀ ਬੌਧਿਕ ਕਪੈਸਿਟੀ ਹੈ ਨਾ, ਸਾਡੀ ਬੌਧਿਕ ਸਮਰੱਥਾ ਹੈ, ਮੈਂ ਤੇ ਜੀ ਉਹਦੇ ਤੇ ਵੀ ਸਵਾਲ ਖੜਾ ਕੀਤਾ ਜੀ ਕਿ ਸਾਨੂੰ ਇਹਨਾਂ ਨੇ ਬੌਧਿਕ ਤੌਰ ਤੇ ਐਡਾ ਕੰਗਾਲ ਸਮਝਿਆ ਹੈ ਕਿ ਇੱਕੋ ਦਸਤਾਵੇਜ਼ ਜਿਹੜਾ ਸਰਕਾਰੀ ਆ ਉਹਦੇ ਉੱਤੇ ਲਿਖਿਆ ਕਿ ਰਾਜ ਪੱਧਰੀ ਸਮਾਗਮ ਤੇ ਹੇਠਾਂ ਇੱਕ ਪੰਕਤੀ ਛੱਡ ਕੇ ਲਿਖਿਆ ਵਿਸ਼ਾਲ ਰੈਲੀ। ਜੀ ਰਾਜ ਪੱਧਰੀ ਸਮਾਗਮ ਇਸ ਵਾਸਤੇ ਕਿ ਰਾਜ ਦੀ ਮਸ਼ੀਨਰੀ ਵਰਤੀ ਜਾ ਸਕੇ, ਤੇ ਜੀ ਵਿਸ਼ਾਲ ਰੈਲੀ ਇਸ ਵਾਸਤੇ ਕਿ ਭਵੱਕੜ ਕੋਈ ਰਹਿ ਨਾ ਜਾਵੇ ਘਰੇ, ਉਹਨੂੰ ਦੱਸੀਏ ਕਿ ਜੀ ਰੈਲੀ ਕਰਨ ਜਾ ਰਹੇ। ਤਾਂ ਬਿਲਕੁਲ ਸਾਡੀ ਬੌਧਿਕ ਸਮਰੱਥਾ ਤੇ ਵੀ ਸਵਾਲ ਹੋਣੇ ਚਾਹੀਦੇ ਆ ਸਭ, ਕਿ ਅਸੀਂ ਬੌਧਿਕ ਜੀ ਤੌਰ ਤੇ ਅਸੀਂ ਆਪਣੇ ਆਪ ਨੂੰ ਬੜਾ ਹਾਈ ਲੈਵਲ ਦਾ ਸਮਝਦੇ ਆ, ਸਾਡੀ ਬੌਧਿਕਤਾ ਕਿੱਥੇ ਜੇ ਖਲੋਤੀ ਆ ਜੀ ਜੀ ਕਿ ਕੋਈ ਕਿਸੇ ਦੀ ਰੈਲੀ 'ਚ ਨਾਅਰੇ ਮਾਰ ਰਿਹਾ, ਕੋਈ ਕਿਸੇ ਦੀ ਰੈਲੀ 'ਚ ਨਾਅਰੇ ਮਾਰ ਰਿਹਾ। ਵਿਹਲੇ ਬੰਦੇ ਮਤਲਬ ਕਿ ਤੁਰੇ ਜਾਂਦੇ ਆ। ਇੱਕ ਮੈਨੂੰ ਅੱਜ ਕਹਿੰਦਾ ਕਿ ਲੈ ਪਾਰਟੀ ਦੀ ਵਫਾਦਾਰੀ ਵੀ ਹੁੰਦੀ ਆ, ਸਾਰੇ ਥੋੜੀ ਕਿਤੇ ਏਦਾਂ ਲੈ ਜਾਂਦੇ ਆ, ਸਰਕਾਰ ਹੈਗੀ ਆ ਤੇ ਵੀ ਸਾਰੇ। ਤੇ ਮੈਂ ਕਿਹਾ ਜੇ ਇਹ ਨਹੀਂ ਵਫਾਦਾਰ ਹੈ ਤੇ ਛੋਟੇ ਹਾਥੀ ਤੇ ਚੜ ਕੇ ਚਲੇ ਜਾਣ, ਸਾਡੀਆਂ ਸਰਕਾਰੀ ਬੱਸਾਂ ਤੇ ਕਿਉਂ ਜਾਂਦੇ ਨੇ? ਬਿਲਕੁਲ ਆਪਦੀ ਕਾਰ ਲੈ ਜਾਣ। ਦੂਜੀਆਂ ਪਾਰਟੀਆਂ ਦੇ ਵੀ ਆਗੂ ਸਹਿਬਾਨ ਜਾਂ ਸੰਗਤ ਜਿਹੜੀ ਆ ਉਹ ਆਪਦੇ ਵਾਹਨਾਂ ਤੇ ਜਾਂਦੀ ਆ ਨਾ, ਤੇ ਤੁਹਾਨੂੰ ਜੀ ਕੀ ਜੀ ਹੋਇਆ ਜੇ ਏਡੇ ਵਫਾਦਾਰ ਹੈ, ਸਾਈਕਲਾਂ ਤੇ ਜਾਓਗਾ, ਠੰਡੀ ਠੰਡੀ ਹਵਾ ਲਾਗੇ, ਠੰਡੀ ਠੰਡੀ ਹਵਾ ਲਾਉਂਦੇ ਜਾਓ ਤੁਸੀਂ ਨਾਰੇ। ਉਦੋਂ ਵੀ ਤੇ ਤੁਹਾਨੂੰ ਪਤਾ ਸਪੀਕਰ ਬੰਨੀ ਫਿਰਦੇ ਹੁੰਦੇ ਛੋਟੇ ਹਾਥੀਆਂ ਤੇ, ਬਿਲਕੁਲ ਜਦੋਂ ਸੱਤਾ 'ਚ ਨਹੀਂ ਸੀ ਆਏ। ਮਾਨ ਸਾਹਿਬ ਤੇ ਆਪ ਖੁਦ ਟੈਂਪੂ ਜੇ 'ਚ ਚੜੇ ਫਿਰਦੇ ਹੁੰਦੇ ਸੀ, ਤੁਹਾਨੂੰ ਸ਼ਾਇਦ ਯਾਦ ਹੋਏਗਾ। ਇੱਕ ਖੁੱਲਾ ਜੀ ਡਾਲਾ ਜਿਹਾ ਲਈ ਫਿਰਦੇ ਹੁੰਦੇ ਸੀ, ਉਹਦੇ ਉੱਤੇ ਗਾਣਾ ਚੱਲਦਾ ਸੀ, ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਨੇ ਪਰ ਦੱਬਦਾ ਕਿੱਥੇ ਆ। ਜੀ ਤਾਂ ਅੱਜ ਕੀ ਹੋ ਗਿਆ? ਅੱਜ ਤੁਹਾਨੂੰ 1600 ਬੱਸ ਦੀ ਲੋੜ ਪੈ ਗਈ। ਖੈਰ ਦੇਖੋ, ਮਾਨ ਸਾਹਿਬ ਨੇ ਉੱਥੇ ਜਲੇਬੀ ਉਹੀ ਬਣਾਈ ਆ, ਖੰਡ ਮਿੱਠਾ ਫੋਲਿਆ ਕਿ ਦੇਖੋ ਜੀ ਅਸੀਂ ਆ ਕੀਤਾ, ਅਸੀਂ ਰਿਸ਼ਵਤਾਂ ਤੋਂ ਬਗੈਰ ਨੌਕਰੀ ਜਿਹੜੀ ਦਿੱਤੀ ਆ, ਅਸੀਂ ਐਦਾਂ ਕੀਤਾ, ਉਦਾਂ ਕੀਤਾ। ਪਰ ਇਹ ਨਹੀਂ ਦੱਸਿਆ ਕਿ ਤੁਹਾਡੀ ਬੇਰੁਜ਼ਗਾਰੀ ਦਰ ਕਿੰਨੀ ਆ। 63,000 ਨੌਕਰੀ ਜ਼ਰੂਰ ਗਿਣਾਈ ਆ, ਜੀ 63,000 ਨੌਕਰੀ। ਤੇ ਮੈਂ ਅੱਗੇ ਕਿਹਾ ਕਿ ਇਹਨੂੰ ਵੰਡ ਲਓ 4 ਸਾਲਾਂ 'ਚ, ਐਵਰੇਜ ਕਿੰਨੀ ਪਈ? 15,000। ਤੇ ਜੀ 15,000 ਸਮੇਤ ਪੁਲਿਸ ਮਹਿਕਮੇ ਦੇ 2-2.5 ਤਾਂ ਉਹ ਕਰਨੀ ਹੁੰਦੀ ਆ ਹਰ ਸਾਲ, ਜੀ ਤਾਂ ਕਿੰਨੀ ਜੀ ਜੀ ਐਵਰੇਜ ਆ ਗਈ? ਹੁਣ ਤੁਸੀਂ ਆਪ ਦੱਸ ਦਿਓ ਕਿ ਸਰ ਉਸ ਐਵਰੇਜ ਦੇ ਮੁਤਾਬਕ ਕੀ ਇੰਨੀ ਕੁ ਭਰਤੀ ਤੇ ਪੰਜਾਬ ਦੇ ਵਿੱਚ ਵੈਸੇ ਹੀ ਜਿੰਨੀ ਵੀਆਰਐਸ ਹੁੰਦੀ ਆ, ਜਿੰਨੀ ਰਿਟਾਇਰਮੈਂਟ ਹੁੰਦੀ ਆ, ਜਾਂ ਜੋ ਡੈਥ ਕੇਸ ਵਗੈਰਾ ਹੁੰਦੇ ਨੇ, ਉਹ ਤਾਂ ਮੇਰੇ ਖਿਆਲ ਦੇ ਨਾਲ ਨਾਰਮਲ ਬਣ ਜਾਏਗੀ। ਔਰ ਕਦੇ ਤੁਸੀਂ ਇਹ ਅੰਕੜਾ ਨਹੀਂ ਕੱਢ ਕੇ ਦਿੱਤਾ ਕਿ ਪਿਛਲੀ ਸਰਕਾਰ ਵੇਲੇ ਕਿੰਨੀਆਂ ਭਰਤੀਆਂ ਸਟਾਰਟ ਹੋਈਆਂ ਸਨ। ਜੀ ਮੌਜੂਦਾ ਸਮੇਂ ਦੇ ਵਿੱਚ ਤੁਹਾਡੀ ਇਕਨੋਮੀ ਕਿੱਥੇ ਖਲੋਤੀ ਹੈ, ਤੁਹਾਡੀ ਪਰ ਕੈਪਟਾ ਕਿੱਥੇ ਖਲੋਤੀ ਹੈ, ਤੁਹਾਡੇ ਸੈਕਟਰਾਂ ਦੀ ਗਰੋਥ ਕਿੱਥੇ ਖਲੋਤੀ ਆ। ਅੱਜ 19ਵੇਂ ਨੰਬਰ ਤੇ ਆ ਪੰਜਾਬ, ਜਿਹੜਾ ਕਦੇ ਕਿ ਪਹਿਲੇ ਨੰਬਰ ਤੇ ਹੁੰਦਾ ਸੀਗਾ ਪਰ ਕੈਪਟਾ ਦੇ ਜੀ ਹਿਸਾਬ ਨਾਲ। ਕਦੇ ਉਹਨਾਂ ਗੱਲਾਂ ਤੇ ਤੁਸੀਂ ਗੱਲ ਕਰੋਗੇ ਹੀ ਨਹੀਂ, ਕਿਉਂਕਿ ਤੁਹਾਡੀ ਸਿਲੈਕਟਿਵ ਸੋਚ ਆ, ਉਹੀ ਤੁਹਾਡੀ ਜੋ ਕਮੇਡੀ ਵਾਲੀ ਜਾਂ ਇੱਕ ਕਮੇਡੀਅਨ ਵਾਲੀ ਸ਼ੈਲੀ ਹੈ, ਉਹਦੇ ਵਿੱਚ ਹੀ ਲੱਛੇਬਾਜ਼ੀ ਦਾ ਭਾਸ਼ਣ ਹੈ, ਲੋਕਾਂ ਨੂੰ ਅੱਛਾ ਲੱਗਦਾ ਬਾਈ। ਪਰ ਇਹਦਾ ਆਊਟਪੁੱਟ ਕੀ ਹੈ? ਮੈਂ ਤੇ ਸ੍ਰੀ ਮੁਕਤਸਰ ਸਾਹਿਬ ਦੇ ਲਿਹਾਜ਼ ਨਾਲ ਪੁੱਛਦਾ ਅੱਜ ਇਹਨਾਂ ਦੇ ਬੰਦਿਆਂ ਨੂੰ ਕਿ ਸ੍ਰੀ ਮੁਕਤਸਰ ਸਾਹਿਬ ਨੂੰ ਕੀ ਦੇ ਕੇ ਗਏ? ਜੀ ਇੱਕ ਵੀ ਚੀਜ਼ ਗਿਣਾ ਦਿਓ। ਅੱਛਾ, ਸੁਰੱਖਿਆ ਦੇ ਪ੍ਰਬੰਧ ਇੰਨੇ ਤਗੜੇ ਕਿ ਵਿਧਾਇਕਾਂ ਨੂੰ ਵੀ 100 ਕਿ 150 ਮੀਟਰ 100 ਕਿ 150 ਫੀਟ ਦੂਰ ਬਿਠਾਇਆ ਗਿਆ ਸੀ। ਜੀ ਉਹ ਕਹਿੰਦੇ ਜੀ ਆਮ ਆਦਮੀ ਹੈ। ਮਤਲਬ ਕਿ ਤੁਸੀਂ ਇਹ ਹਿਸਾਬ ਲਾ ਲਓ। ਖੈਰ ਜੇ ਆਪਾਂ ਗੱਲ ਕਰੀਏ ਇਸ ਤੋਂ ਇਲਾਵਾ, ਤੁਸੀਂ ਜਿੱਦਾਂ ਕਿਹਾ ਕਿ ਹੋਰ ਧਿਰਾਂ ਨੇ, ਅਕਾਲੀ ਦਲ, ਬਾਦਲ, ਉਹ ਵੀ ਉੱਥੇ ਸੀਗੇ। ਪਰ ਮੈਂ ਇੱਥੇ ਇੱਕ ਤੁਹਾਨੂੰ ਗੱਲ ਦੱਸ ਦੇਵਾਂ ਕਿ ਜਿਹੜੀ ਸਭ ਤੋਂ ਵੱਡੀ ਗੱਲ ਆ ਇਸ ਜੀ ਰੈਲੀ ਦੇ ਵਿੱਚ, ਇੱਕ ਵੱਡੀ ਗੱਲ, ਨੋਟੇਬਲ ਗੱਲ ਸੀ ਕਿ ਮਨੀਸ਼ ਸਿਸੋਦੀਆ ਨੇ ਸੰਕੇਤਕ ਤੌਰ ਤੇ 2027 ਵਾਸਤੇ ਇਹਨਾਂ ਦਾ ਚਿਹਰਾ ਐਲਾਨ ਦਿੱਤਾ ਜੀ ਉਹੀ ਕਿ ਉਹੀ ਇਹਨਾਂ ਮੈਂ ਕਾ ਸੁਣਿਆ ਸੀ, ਤਾਂ ਹੀ ਆਖਿਆ ਜੀ। ਉਹਨਾਂ ਨੇ ਹਾਂਜੀ ਕਹਿਤਾ ਵੀ ਤੁਸੀਂ ਮੋਹਰ ਲਾਤੀ ਅੱਜ ਇੱਥੇ ਆ ਕੇ। ਵੀ ਇੰਨਾ ਵੱਡਾ ਇਕੱਠ ਵੇਖ ਕੇ ਤੇ ਮਤਲਬ ਕਿ ਪੂਰੀ ਉਮੀਦ ਵੱਝਦੀ ਆ ਕਿ ਵਾਗਡੋਰ ਫਿਰ ਤੁਸੀਂ ਕੇਜਰੀਵਾਲ ਤੇ ਭਗਵੰਤ ਮਾਨ ਜੀ ਦੇ ਹੱਥਾਂ ਵਿੱਚ ਦਿਓਗੇ। ਤਾਂ ਇਹਦਾ ਮਤਲਬ ਹੈ ਕਿ ਭਗਵੰਤ ਮਾਨ ਹੋਰਾਂ ਨੂੰ ਥਾਪੀ ਦੇ ਦਿੱਤੀ ਕਿ ਚੱਲ ਵੀ ਸੂਰਮਿਆ ਤਾਰਾ ਆਪਣੀ ਬਾਹੀਂ ਫੇਰ ਜਤਾ। ਤੇ ਇਹ ਲੱਗ ਪੈਣਗੇ ਹੁਣ ਸ਼ਗੂਫੇ ਛੱਡਣ, ਲਫਬਾਜ਼ੀ ਕਰਨ, ਲਤੀਫੇਬਾਜ਼ੀ ਕਰਨ, ਵੱਡੇ ਵੱਡੇ ਦਾਅਵੇ ਕਰਨ। ਤਾਂ ਦੇਖਦੇ ਹਾਂ, ਲੈਟਸ ਸੀ। ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਕਿ ਹੁਣ ਚੈਨ ਨਹੀਂ ਆਏਗੀ ਪੱਤਰਕਾਰਾਂ ਨੂੰ, ਹੁਣ ਤੇ ਖਬਰਾਂ ਡਿੱਗਣਗੀਆਂ ਜਿਵੇਂ ਇਹ ਕਹਿ ਲਓ ਕਿ ਨੇਰੀ ਬੇਰੀ ਤੋਂ ਪੱਕੀ, ਬੇਰੀ ਤੋਂ ਬੇਰ ਡਿੱਗਦੇ ਆ ਨਾ, ਇਦਾਂ ਹੀ ਖਬਰਾਂ ਡਿੱਗਣਗੀਆਂ। ਤੋ ਖੈਰ ਬਿਲਕੁਲ ਜੇ ਆਪਾਂ ਥੋੜੀ ਜਿਹੀ ਹੁਣ ਦੂਜਿਆਂ ਦੀ ਵੀ ਗੱਲ ਨਾ ਕਰੀਏ ਤੇ ਬੇਇਨਸਾਫੀ ਹੈ, ਕਿਉਂਕਿ ਜਿਹੜਾ ਆਪੋਜੀਸ਼ਨ ਦੀ ਗੱਲ ਨਹੀਂ ਕਰਦਾ ਉਹ ਜਾਂ ਤਾਂ ਵਿਕਿਆ ਤੇ ਜਾਂ ਜੀ ਬਿਲਕੁਲ ਜਿੱਦਾਂ ਕਹਿ ਲਓ ਕਿ ਕਿਸੇ ਪਾਸੇ ਝੁਕਿਆ। ਤਾਂ ਆਪੋਜੀਸ਼ਨ ਦੇ ਵਿੱਚ ਦੂਸਰਾ ਜੇ ਆਪਾਂ ਵੱਡਾ ਇਕੱਠ ਦੇਖੀਏ ਤਾਂ ਉਹ ਡੈਫੀਨਿਟਲੀ ਸੁਖਬੀਰ ਸਿੰਘ ਬਾਦਲ ਦਾ,
ਪਰ ਸੁਖਬੀਰ ਸਿੰਘ ਬਾਦਲ ਨੂੰ ਹੁਣ ਕਾਫੀ ਹੋਸ਼ ਆਈ ਆ ਦੇਰ ਬਾਅਦ ਕਿ ਬਾਈ ਆਪਾਂ ਸਕਿੱਲ ਯੂਨੀਵਰਸਿਟੀ ਬਣਾਵਾਂਗੇ, ਯੂਨੀਵਰਸਿਟੀ ਬਣਾਉਣ ਤੋਂ ਇਲਾਵਾ ਕਿ ਬਾਈ ਆਪਾਂ ਜਿਹੜੀ ਪੰਜਾਬ ਦੀ ਨੌਕਰੀ ਆ ਉਹਨੂੰ ਪ੍ਰੋਟੈਕਸ਼ਨਿਜ਼ਮ ਦੇਵਾਂਗੇ। ਤੇ ਜੀ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਇੱਕ ਗੱਲ ਯਾਦ ਕਰਾ ਦੇਵਾਂ ਨਾ, ਇਹਨਾਂ ਦੇ ਭੰਬਖੜ ਜਿਨ੍ਹਾਂ ਦਾ ਸੋਸ਼ਲ ਮੀਡੀਆ ਤੇ ਬੜੀ ਦੇਰ ਬਾਅਦ ਜਨਮ ਹੋਇਆ, ਇਹਨਾਂ ਨੂੰ ਤੇ ਪਤਾ ਨਹੀਂ ਆ ਜਿਹੜਾ ਪ੍ਰਵਾਸੀ ਬੰਦਿਆਂ ਦੀਆਂ ਜਾਂ ਬਾਹਰੀ ਬੰਦਿਆਂ ਦੀਆਂ ਨੌਕਰੀਆਂ ਦਾ ਮੁੱਦਾ ਨਾ ਤੁਹਾਡੇ ਭਰਾ ਨੇ ਚੁੱਕਿਆ ਸੀ, ਔਰ ਚੁੱਕਿਆ ਪਤਾ ਕਿਹਦੇ ਸਾਹਮਣੇ ਸੀ? ਸਭ ਤੋਂ ਪਹਿਲਾਂ ਫਸਟ ਆਫ ਆਲ ਜੀ ਜੀ ਮੋਲਾ ਪਿੰਡ ਦੇ ਵਿੱਚ ਚੀਫ ਮਿਨਿਸਟਰ ਉਸ ਸਮੇਂ ਅੱਖ ਚੱਕ ਪਾ ਕੇ ਪ੍ਰਕਾਸ਼ ਸਿੰਘ ਬਾਦਲ। ਜੀ ਤੈਨੂੰ ਕਿਹਾ ਕਾਕਾ ਕੌਣ? ਮੈਂ ਕਿਹਾ ਤੁਹਾਡੀ ਸਿਕਿਉਰਿਟੀ ਦੇ ਵਿੱਚ ਹੀ ਬੰਦੇ ਆ ਬਾਹਰ ਦੇ। ਤੇ ਮੈਂ ਕਿਹਾ ਇਹਨਾਂ ਜੀ ਦੀਆਂ ਘਰ ਵਾਲੀਆਂ ਨੂੰ ਵੀ ਟੀਚਰ ਦੀ ਨੌਕਰੀ ਮਿਲੀ ਹੋਈ ਆ ਪੰਜਾਬ 'ਚ, ਇਹਨਾਂ ਨੂੰ ਰਿਹਾਇਸ਼ਾਂ ਮਿਲੀਆਂ। ਤੇ ਜਿਹੜਾ ਸੀਐਮ ਸਿਕਿਉਰਿਟੀ ਦਾ ਇੰਚਾਰਜ ਸੀ ਉਹ ਮੇਰੇ ਵੱਲ ਇਦਾਂ ਵੇਂਦਾ ਸੀਗਾ ਕਿ ਹੋ ਸਕਦਾ ਬ੍ਰਸ਼ਟ ਹੀ ਮਾਰ ਦੇਵੇ ਮੇਰੇ ਸੀਨੇ 'ਚ। ਜੀ ਇਹ ਮੋਲਾ ਪਿੰਡ ਦੀ ਗੱਲ ਆ। ਅੱਜ ਵੀ ਉਹ ਪੁਲਿਸ ਮੁਲਾਜ਼ਮ, ਪੁਲਿਸ ਅਧਿਕਾਰੀ ਜਿਹੜੇ ਆ ਉਹ ਇੱਥੇ ਹੈਗੇ ਨੇ ਸਾਡੇ ਇਲਾਕੇ ਦੇ ਵਿੱਚ ਵੀ। ਤੇ ਮੈਂ ਜੀ ਕਿਹਾ ਅੱਜ ਸੁਖਬੀਰ ਸਿੰਘ ਬਾਦਲ ਨੂੰ ਹੁਣ ਇਹਨਾਂ ਗੱਲਾਂ ਦਾ ਚੇਤਾ ਆ ਗਿਆ, ਇਹਨਾਂ ਗੱਲਾਂ ਹੂੰ ਦਾ ਚੇਤਾ ਆ ਗਿਆ। ਆ ਭਗਵੰਤ ਮਾਨ ਨੇ ਤੇ ਪਿੱਛੇ ਜਿਹੜੇ 1748 ਕਾਂਸਟੇਬਲਾਂ ਨੂੰ ਵੰਡੇ ਨੇ ਨਿਯੁਕਤੀ ਪੱਤਰ, ਇਹਨਾਂ ਦੇ ਵਿੱਚ ਮੈਨੂੰ ਇੱਕ ਪੁਲਿਸ ਮਹਿਕਮੇ ਦੇ ਬੜੇ ਵੱਡੇ ਸੋਰਸ ਨੇ ਦੱਸਿਆ ਕਿ ਇਹਨਾਂ ਦੇ ਵਿੱਚ ਜੀ ਬਾਹਰੀ ਭਰਤੀ ਬਹੁਤ ਹੋਈ ਹੈ। ਤਾਂ ਜੀ ਖੈਰ ਅੱਜ ਅਕਾਲੀਆਂ ਨੇ ਇਹ ਗੱਲਾਂ ਯਾਦ ਕਰਾਈਆਂ ਕਿ ਆਪਾਂ ਵੇਖੋ ਕਿੰਨੇ ਟਿਊਬਲ ਕਨੈਕਸ਼ਨ ਵੰਡੇ ਤੇ ਅੱਜ 10-10 20-20 ਲੱਖ ਦਾ ਕਨੈਕਸ਼ਨ ਮਿਲ ਰਿਹਾ ਤੇ ਆਪਾਂ ਤੇ ਹੂੰ ਤੁਰੇ ਜਾਂਦੇ ਕਨੈਕਸ਼ਨ ਲੈ ਆਉਂਦੇ ਸੀ। ਮਤਲਬ ਕਿ ਲੋਕਾਂ ਨੂੰ ਯਾਦ ਕਰਾਇਆ ਕਿ ਯਾਰ ਕਾਲੀ ਵੀ ਕਦੇ ਹੁੰਦੇ ਸੀ, ਅਸੀਂ ਵੀ ਜੀ ਤੇਰੇ ਹੁੰਦੇ ਸੀ। ਤਾਂ ਇਸ ਕਰਕੇ ਬਈ ਹੁਣ ਇਹਨਾਂ ਦੀ ਜੇ ਆਪਾਂ ਗੱਲ ਕਰੀਏ ਤਾਂ ਇਹਨਾਂ ਨੇ ਆਪਣਾ ਵਿਜ਼ਨ ਜਿਹੜਾ ਉਹ ਲੋਕਾਂ ਦੇ ਵਿੱਚ ਰੱਖਣਾ ਸਟਾਰਟ ਕਰ ਦਿੱਤਾ ਹੈ। ਪੁਰਾਣੇ ਕੰਮ ਗਣਾਉਣੇ ਸਟਾਰਟ ਕਰ ਦਿੱਤੇ ਆ ਕਿ ਲੋਕ ਕੰਪੇਅਰ ਕਰ ਸਕਣ। ਤੇ ਜੇ ਆਪਾਂ ਵਾਰਸ ਪੰਜਾਬ ਦੀ ਜਥੇਬੰਦੀ ਦੀ ਰੈਲੀ ਦੀ ਗੱਲ ਕਰੀਏ, ਦੇਖੋ ਮੈਂ ਨਹੀਂ ਸੁਣੀ ਇੱਕ ਵੀ ਸਪੀਚ ਉਧਰੋਂ, ਪਰ ਇੱਕ ਖਬਰ ਹੁਣ ਆ ਰਹੀ ਆ ਕਿ ਲੱਖਾ ਸਿਧਾਣਾ ਉਹਨਾਂ ਦੀ ਸਟੇਜ ਤੇ ਗਿਆ ਹੈ। ਜੀ ਇਹ ਤੁਸੀਂ ਪੁਸ਼ਟੀ ਕਰਦੇ ਨਹੀਂ ਕਿ ਬਈ ਕਿਹੜੇ ਕਿਹੜੇ ਲੀਡਰ ਉੱਥੇ ਬੋਲੇ? ਲੱਖੇ ਸਿਧਾਣੇ ਦੀ ਸਪੀਚ ਤਾਂ ਮੈਂ ਸੁਣ ਰਿਹਾ ਸੀਗਾ ਕਿ ਜੀ ਜਥੇਬੰਦੀ ਦਾ ਮੋਢੀ ਦੀਪ ਸਿੱਧੂ ਸੀ, ਤੇ ਦੀਪ ਸਿੱਧੂ ਤੋਂ ਬਾਅਦ ਇਹ ਮਿਸਾਲ ਆ ਗਈ ਬਈ ਅਮਰਤਪਾਲ ਸਿੰਘ ਦੇ ਹੱਥ ਦੇ ਵਿੱਚ, ਤੇ ਆਓ ਫਿਰ ਛੱਡੀਏ ਜਕਾਰਾ। ਤਾਂ ਇਹਦਾ ਮਤਲਬ ਕਿਤੇ ਇਹ ਤੇ ਨਹੀਂ ਹੈ ਕਿ ਲੱਖਾ ਸਿਧਾਣਾ ਜੁਆਇਨ ਕਰ ਗਏ, ਕਿਉਂਕਿ ਕੁਝ ਪੋਸਟਾਂ ਇਦਾਂ ਦੀਆਂ ਪੈ ਰਹੀਆਂ ਨੇ ਕਿ ਲੱਖਾ ਸਿਧਾਣਾ ਜੁਆਇਨ ਕਰ ਗਏ। ਦੇਖੋ ਸਟੇਜ ਬਿਲਕੁਲ ਸਾਂਝਾ ਕਰਨਾ ਇੱਕ ਵੱਖਰੀ ਗੱਲ ਹੁੰਦੀ ਆ, ਪਾਰਟੀ ਨੂੰ ਅਫੀਸ਼ੀਅਲੀ ਮੈਂਬਰਸ਼ਿਪ ਲੈ ਕੇ ਜੁਆਇਨ ਕਰਨਾ ਇੱਕ ਵੱਖਰੀ ਗੱਲ ਹੁੰਦੀ ਆ। ਤਾਂ ਜੀ ਜੇ ਜੀ ਲੱਖਾ ਸਿਧਾਣਾ ਪਾਰਟੀ ਜੁਆਇਨ ਕਰਦੇ ਆ ਤਾਂ ਇਹ ਵੀ ਕਾਫੀ ਮੇਰੇ ਖਿਆਲ ਦੇ ਨਾਲ ਅੱਜ ਦੀ ਜੇ ਸਿਆਸੀ ਰੈਲੀਆਂ ਦੀ ਗੱਲ ਕਰੀਏ ਤਾਂ ਉਹਦੇ ਨਾਲ ਇਹ ਇੱਕ ਵੱਡੀ ਘਟਨਾ ਜੁੜਦੀ ਆ। ਖੈਰ ਜੀ ਗੱਲ ਇਹ ਆ ਕਿ ਬਈ ਇਸ ਤਰ੍ਹਾਂ ਉੱਥੇ ਸਿਆਸੀ ਜ਼ੋਰ ਅਜਮਾਇਸ਼ ਹੋਈ ਆ, ਸਿਆਸੀ ਜੁਮਲੇਬਾਜ਼ੀ ਖੂਬ ਹੋਈ ਆ। ਪਰ ਮੈਂ ਤੁਹਾਡੇ ਸਾਹਮਣੇ ਇਹ ਇੱਕ ਸਵਾਲ ਰੱਖ ਦਿੰਦਾ ਕਿ ਜੋ ਇਹ ਸਾਰਾ ਜ਼ੋਰ ਲੱਗਿਆ ਖਾਸ ਤੌਰ ਤੇ ਸੱਤਾਧਾਰੀ ਧਿਰ ਦਾ, ਉਹਦਾ ਆਊਟਪੁੱਟ ਕੀ ਹੈ? ਕਿਉਂਕਿ ਉਹਨਾਂ ਨੇ ਰਾਜ ਪੱਧਰੀ ਸਮਾਗਮ ਕੀਤਾ ਹੈ। ਰਾਜ ਪੱਧਰੀ ਸਮਾਗਮ ਦਾ ਰਾਜ ਖਰਚਾ ਅਫੋਰਡ ਕਰਕੇ ਕੀ ਹਾਸਲ ਕਰ ਗਿਆ ਅੱਜ, ਉਹ ਤੁਸੀਂ ਦੱਸ ਦੇਣਾ। ਜੀ ਪ੍ਰਾਪਤੀਆਂ ਕੀ ਨੇ ਉਹ ਤਾਂ ਹੁਣ ਦੇਖ ਲਓ, ਉਹਨਾਂ ਦੇ ਸੋਸ਼ਲ ਮੀਡੀਆ ਖੋਲ ਕੇ ਦੇਖ ਸਕਦੇ ਆ ਵੀ ਧੜਾ ਧੜ ਤਸਵੀਰਾਂ ਪਾ ਦਿੱਤੀਆਂ ਹੋਣਗੀਆਂ। ਪੂਰਾ ਪੀਆਰ ਸਟੰਟ ਜਿਹੜਾ ਖੇਡਿਆ ਜਾਂਦਾ ਹੈ ਅਗਲਿਆਂ ਨੇ ਸਾਂਝਾ ਕਰ ਲਿਆ ਹੋਊਗਾ ਵੀ ਲਓ ਅਸੀਂ ਗੁਰੂਆਂ ਦੀ ਧਰਤੀ ਤੇ ਜਾ ਕੇ ਨਤਮਸਤਕ ਹੋਏ ਆ ਤੇ ਅਸੀਂ ਲਾਮਬੰਦੀ ਤਾਂ ਚਲੋ ਇਹਨਾਂ ਨੇ ਕਹਿ ਹੀ ਦਿੱਤਾ ਹੈ ਆਪ ਹੀ ਵੀ ਅਸੀਂ ਕਰਨੀ ਸ਼ੁਰੂ ਕਰ ਦਿੱਤੀ ਹੈ। ਆਹ 27 ਦਾ ਚਿਹਰਾ ਹੈ ਸਾਡਾ, 27 ਮੰਨੀ ਬੈਠੇ ਨੇ। ਹੁਣ ਪਿਛਲੇ ਵਾਲੇ ਸਾਲ ਤਾਂ ਵੈਸੇ ਵੀ ਭੁੱਲ ਜਾਂਦੇ ਨੇ ਨਾ ਜਿਹੜੀਆਂ ਸਿਆਸੀ ਪਾਰਟੀਆਂ ਨੇ, ਉਹਨਾਂ ਨੂੰ ਜਿਹੜਾ 22 ਚ ਜਿੱਤ ਜਾਂਦਾ ਸਿੱਧਾ 27 ਦੇਖਦਾ ਵੀ ਭਾਈ ਪਿਛਲੇ ਸਾਲ ਮੰਨਫੀ ਹੋ ਜਾਣ, 27 ਚ ਕਿੱਦਾਂ ਜਿੱਤਣਾ ਉਹਦੀ ਤਿਆਰੀ ਕਰੋ। ਖੈਰ ਅੱਗੇ ਚੱਲੀਏ, ਜੇਕਰ 328 ਸਰੂਪਾਂ ਵਾਲੇ ਮਾਮਲੇ ਦੀ ਗੱਲ ਕਰੀਏ ਤਾਂ ਦੁਆਬੇ ਦੇ ਵਿੱਚ ਬੰਗੇ ਦੇ ਨਜ਼ਦੀਕ ਇੱਕ ਬਹੁਤ ਵੱਡਾ ਕਹਿੰਦੇ ਵੀ ਜਗ੍ਹਾ ਹੈ, ਜਿਸ ਜਗ੍ਹਾ ਦੇ ਉੱਪਰ ਕਹਿੰਦੇ ਵੀ ਪਾਵਨ ਸਰੂਪ ਹੋ ਸਕਦੇ ਨੇ ਜਿਹੜੇ 328 ਸਰੂਪਾਂ ਵਾਲਾ ਮਾਮਲਾ ਹੈ। ਇਸ ਦੀ ਕਿੰਨੀ ਕੁ ਸੱਚਾਈ ਹੈ, ਕੀ ਜਾਪਦਾ ਹੈ? ਜਿਹੜਾ ਦਾਅਵਾ ਸਟੇਜ ਤੇ ਖੜ ਕੇ ਮੁੱਖ ਮੰਤਰੀ ਸਾਹਿਬ ਨੇ ਕੀਤਾ ਹੈ ਉਹ ਵੀ ਪੂਰੇ ਨਾਟਕੀ ਰੂਪ ਦੇ ਵਿੱਚ ਕਹਿੰਦੇ ਵੀ ਭਾਈ ਮੈਸੇਜ ਆਇਆ ਹੁਣੇ ਸ਼ਾਇਦ ਹੁਣੇ ਆਇਆ ਹੋਊ ਜਾਂ ਪਹਿਲਾਂ ਪਤਾ ਹੋਊ, ਤੇ ਪਾਵਨ ਸਰੂਪ ਲੱਭਣ ਦਾ ਜਿਹੜਾ ਦਾਅਵਾ ਇਹਨੂੰ ਕਿਵੇਂ ਦੇਖਿਆ ਜਾਵੇ? ਦੇਖੋ ਇਹਨਾਂ ਦਾ ਜਿਹੜਾ ਪੀਆਰ ਜਾਂ ਇਵੈਂਟ ਮੈਨੇਜਮੈਂਟ ਜਾਂ ਇਸ ਤੋਂ ਇਲਾਵਾ ਸਕ੍ਰਿਪਟਡ ਰਾਜਨੀਤੀ ਕਰਨ ਦਾ ਤੇ ਕੋਈ ਸਾਨੀਆ ਨਹੀਂ। ਬਿਲਕੁਲ ਇੰਨੀ ਗੱਲ ਬਣਾਉਂਦੇ ਆ ਕਿ ਮੈਨੂੰ ਬਾਹਰੋਂ ਫੋਨ ਆਈ ਜਾਂਦੇ ਸੀ ਕਿ ਯਾਰ ਤੂੰ ਪਹਿਲਾਂ ਕਿਉਂ ਨਹੀਂ ਆਇਆ? ਹੁਣ ਤਾਂ ਸਾਡੀ ਜੀ ਉਮਰ ਲੰਘ ਗਈ, ਨਹੀਂ ਤਾਂ ਅਸੀਂ ਵੀ ਇੱਥੇ ਤਹਿਸੀਲਦਾਰ ਲੱਗੇ ਹੁੰਦੇ। ਕਮਾਲ ਦੀ ਗੱਲ ਹੈ ਯਾਰ, ਕਮਾਲ ਦੀ ਗੱਲ ਹੈ। ਤੇ ਉਹਨਾਂ ਨੂੰ ਕਹੋ ਕਿ ਭਾਈ ਜ਼ਰੂਰੀ ਹੈ ਕਿ ਤਹਿਸੀਲਦਾਰ ਲੱਗ ਕੇ ਹੀ ਇੱਥੇ ਰੋਟੀ ਖਾਧੀ ਜਾਂਦੀ ਹੈ? ਉਦਾਂ ਹੀ ਆ ਕੇ ਰਹਿ ਲਓ, ਕੋਈ ਹੋਰ ਕਾਰੋਬਾਰ ਕਰ ਲਓ ਜੇ ਨੇ ਸੌਖੇ ਹੋ। ਉਹ ਪਤਾ ਨਹੀਂ ਕਿਹੜੇ ਸੱਜਣ ਨੇ ਕਿਤੇ ਮਿਲਣ, ਜੇ ਮਿਲੇ ਉਹ ਕੁੜੀ ਤਾਂ ਕਦੇ ਕਹਿਣਾ ਉਸ ਨੂੰ
ਤਾਂ ਕਿਤੇ ਮਿਲਣ ਤੇ ਅਸੀਂ ਵੀ ਉਹਨਾਂ ਨੂੰ ਕਹੀਏ, ਕੋਈ ਸਲਾਹ ਦੇ ਦਈਏ। ਬਿਨਾਂ ਮੰਗਿਆ ਸਲਾਹ ਨਹੀਂ ਦੇਣੀ ਚਾਹੀਦੀ, ਇੱਜ਼ਤ ਐਵੇਂ ਘੱਟ ਜਾਂਦੀ ਹੈ। ਅਸੀਂ ਬਿਨਾਂ ਮੰਗਿਆ ਤੋਂ ਦੇ ਦਈਏ, ਘੱਟਦੀ ਇੱਜ਼ਤ ਘੱਟ ਜਾਵੇ। ਅੱਗੇ ਕਿਹੜਾ ਝੰਡੇ ਝੂਲਦੇ ਆ ਸਾਡੇ। ਤਾਂ ਖੈਰ ਗੱਲ ਇਹ ਆ ਬਈ, ਜੋ ਇਹਨਾਂ ਨੇ ਅੱਜ ਦਾਅਵਾ ਕੀਤਾ, ਦੇਖੋ ਉਹਦੇ 'ਚ ਤੁਸੀਂ ਬੰਗੇ ਲਾਗੇ ਦੀ ਗੱਲ ਕੀਤੀ ਆ ਕਿ ਇੱਕ ਧਾਰਮਿਕ ਅਸਥਾਨ ਤੋਂ ਇਹ ਗੁਰੂ ਸਾਹਿਬ ਦੇ ਪਾਵਨ ਸਰੂਪ ਜਿਹੜੇ ਆ ਉਹ ਮਿਲਣ ਦਾ ਦਾਅਵਾ ਕੀਤਾ ਗਿਆ। ਸ਼ਾਇਦ ਉਹ ਮਜ਼ਾਰ ਹੈ ਮੇਰੇ ਖਿਆਲ ਦੇ ਨਾਲ, ਜੇ ਆਪਾਂ ਜੀ, ਦੇਖੀਏ ਰਾਜਾ ਸਾਹਿਬ ਮਜ਼ਾਰ ਆਖਦੇ ਨੇ। ਰਾਜਾ ਸਾਹਿਬ ਦੀ ਮਜ਼ਾਰ ਹੈ। ਔਰ ਜੀ, ਇੱਕ ਗੁਲਾਬ ਸਿੰਘ, ਬਾਬਾ ਗੁਲਾਬ ਸਿੰਘ, ਉਹਦੇ ਗੀਤ ਦੇ ਵਿੱਚ ਵੀ, ਗੀਤ ਹੈ ਕਿ ਜਾਂ ਜ਼ਿਕਰ ਆਉਂਦਾ। ਧਾਰਨਾ ਮੈਨੂੰ ਪਤਾ ਨਹੀਂ, ਆਉਂਦਾ ਨਾ ਜ਼ਿਕਰ। ਜੀ, 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 ਬਿਲਕੁਲ। ਹਾਂਜੀ, ਇੱਥੇ ਇਸ ਬਹੁਤ ਏਰੀਏ 'ਚ ਬਹੁਤ ਜ਼ਿਆਦਾ ਮਾਨਤਾ ਹੈ ਉਸ ਜਗ੍ਹਾ ਦੀ। ਬਿਲਕੁਲ ਜੀ, ਬਿਲਕੁਲ। ਤੇ ਮਤਲਬ ਮੇਰੇ ਖਿਆਲ ਦੇ ਨਾਲ ਉਹ ਕਾਫੀ ਸੋਹਣਾ ਟੱਚ ਦਿੱਤਾ ਹੋਇਆ ਉਹ ਗੁਲਾਬ ਸਿੰਘ ਜੀ ਦੇ ਉਸ ਧਾਰਮਿਕ ਰਚਨਾ ਹੀ ਕਹਿ ਲਈਏ, ਉਸ ਧਾਰਮਿਕ ਜੀ, ਰਚਨਾ ਤੋਂ। ਜੀ, ਜੀ, ਅੱਛਾ, ਹੁਣ ਇਹਨਾਂ ਨੇ ਕਿਹਾ ਕਿ 169 ਮਿਲੇ ਨੇ, ਉਹਨਾਂ ਦੇ ਵਿੱਚੋਂ 30 ਦਾ ਰਿਕਾਰਡ ਮਿਲਿਆ, ਬਾਕੀ ਦਾ ਰਿਕਾਰਡ ਨਹੀਂ ਮਿਲਿਆ। ਜੀ, ਦੇਖੋ ਗੁਰਪ੍ਰੀਤ, ਅਸੀਂ ਕੋਈ ਵੀ ਟਿੱਪਣੀ, ਪਹਿਲਾਂ ਤੇ ਮੈਂ ਕਹਿ ਦੇਵਾਂ, ਮੇਰਾ ਇਹ ਓਪੀਨੀਅਨ ਹੈ ਕਿ ਜੇ ਇਸ ਤਰ੍ਹਾਂ ਪਾਵਨ ਸਰੂਪ ਮਿਲ ਗਏ, ਤੁਸੀਂ ਜੀ, ਬਿਹਤਰ ਜਾਣਦੇ ਹੋ, ਤਾਂ ਇੱਕ ਤਰ੍ਹਾਂ ਨਾਲ ਐਸਜੀਪੀਸੀ ਲਈ ਵਿਵਾਦ ਦਾ ਵਿਸ਼ਾ ਤਾਂ ਰਹੇਗਾ। ਇਹ ਤੇ ਮੈਂ ਬਿਲਕੁਲ। ਤੁਹਾਨੂੰ ਲਿਖ ਕੇ ਦੇ ਦਿੰਦਾ। ਇਹ ਤਾਂ ਤੁਹਾਨੂੰ ਕੇਜਰੀਵਾਲ ਵਾਲੀ ਗਰੰਟੀ ਨਹੀਂ, ਇਹ ਤੇ ਆਪਣੀ ਕਹਿ ਲਓ ਕਿ ਜਿਵੇਂ ਕਹਿ ਲਈਏ ਬੋਲ ਚਾਲ ਦੀ ਗਰੰਟੀ ਆ ਕਿ ਇਹ ਮਾਮਲਾ ਤਾਂ ਫਿਰ ਅੱਗੇ ਤੁਰੇਗਾ। ਕਿਉਂ? ਕਿਉਂਕਿ ਭਗਵੰਤ ਮਾਨ ਹੋਰੀ ਇਸ਼ੂ ਤੇ ਬਣਾਉਣਗੇ, ਕਿਉਂਕਿ ਤੁਹਾਨੂੰ ਪਤਾ ਮਾਨਤਾ ਤਾਂ ਹੈ, ਪਰ ਮਾਨਤਾ ਕਿੰਨੇ ਪ੍ਰਕਾਰ ਦੀ ਹੈ ਇਹ ਵੀ ਤੁਹਾਨੂੰ ਪਤਾ ਹੋਏਗਾ। ਤਾਂ ਖੈਰ, ਕਿਉਂਕਿ ਦੇਖੋ ਗਾਹ ਕਮੇਟੀਆਂ ਦਾ ਮਸਲਾ ਜਿਹੜਾ ਹੁੰਦਾ ਹੈ ਨਾ, ਵੱਖਰਾ ਹੁੰਦਾ ਹੈ। ਜੀ, ਤਾਂ ਜੀ, ਜੀ, ਗੱਲ ਇਹ ਹੈ ਕਿ ਗੁਰੂ ਸਾਹਿਬ ਦੇ ਜਿੱਥੇ ਸਰੂਪ ਜਿਹੜੇ ਹੁੰਦੇ ਨੇ, ਵਿਰਾਜਮਾਨ ਹੁੰਦੇ ਨੇ, ਤੁਹਾਨੂੰ ਪਤਾ ਕਿ ਉੱਥੇ ਦੀ ਇੱਕ ਮਰਿਆਦਾ ਲਾਗੂ ਹੁੰਦੀ ਹੈ। ਜੀ, ਤਾਂ ਪਹਿਲੀ ਗੱਲ ਇਹ ਹੈ ਕਿ ਐਸਜੀਪੀਸੀ ਲਈ ਜਵਾਬਦੇਹੀ ਬਹੁਤ ਔਖੀ ਹੋ ਜਾਏਗੀ ਜੀ, ਮਰਿਆਦਾ ਦੇ ਮਾਮਲੇ 'ਚ, ਕਿਉਂਕਿ ਬਹੁਤ ਕੁਝ ਕੱਢ ਦੇਣਗੇ ਉਹ, ਵੀਡੀਓਜ਼ ਆ ਜਾਣਗੀਆਂ। ਮੈਨੂੰ ਪਤਾ ਹੈ ਬਹੁਤ ਸਾਰਾ ਕਮੇਟੀਆਂ ਦਾ ਆਪਸ ਦੇ ਵਿੱਚ ਖਿੱਚੋਤਾਣ ਹੁੰਦਾ, ਤੁਹਾਨੂੰ ਪਤਾ ਹੀ, ਉਹ ਆ ਜਾਣਾ ਸਾਰਾ ਕੁਝ। ਹੁਣ ਸੈਕੰਡ ਚੀਜ਼ ਜਿਹੜੀ ਇਹਦੇ 'ਚ ਦੇਖਣ ਵਾਲੀ ਆ ਕਿ ਦੇਖੋ ਜਿਹੜਾ ਪਾਵਨ ਸਰੂਪਾਂ ਦਾ ਰਿਕਾਰਡ ਹੈ ਨਾ ਗੁਰਪ੍ਰੀਤ, ਕਿਉਂਕਿ ਦੇਖੋ ਮੈਂ ਫਿਰ ਵਾਰ-ਵਾਰ ਦੁਹਰਾਉਣਾ ਨਹੀਂ ਚਾਹੁੰਦਾ, ਗੱਲ ਕਰਨੀ ਆਉਂਦੀ ਆ। ਇੱਥੇ ਜਿਹੜੇ ਕੁਝ ਬੰਦੇ ਆ ਨਾ, ਉਹ ਆਈਡੀਆਂ ਊਡੀਆਂ ਵਾਲੇ, ਉਹਨਾਂ ਨੂੰ ਲੱਗਦਾ ਕਿ ਜਿੱਦਾਂ ਅਸੀਂ ਕੱਲ ਹੀ ਉੱਠੇ ਆ, ਸੌਂ ਕੇ ਉੱਠੇ ਆ, ਚਾਹ ਦਾ ਕੱਪ ਪੀਤਾ, ਗ੍ਰੀਨ ਟੀ ਪੀਤੀ ਤੇ ਆ ਗਏ ਆ, ਲੰਮਾ ਸਮਾਂ ਹੋ ਗਿਆ ਸਾਨੂੰ। ਅੱਛਾ, ਤੁਹਾਨੂੰ ਮੈਂ ਦੱਸ ਦਿੰਦਾ ਕਿ ਇਹ ਜਿਹੜਾ ਰਿਕਾਰਡ ਮੇਨਟੇਨ ਕਰਨ ਦਾ ਸਿਲਸਿਲਾ ਚੱਲਿਆ, ਇਹ ਚੱਲਿਆ 2015 ਤੋਂ ਬਾਅਦ। ਪਹਿਲਾ ਰਿਕਾਰਡ ਨਹੀਂ ਸੀ। ਜੀ। ਇਹ ਨੋਟ ਕਰ ਲਿਓ ਗੱਲ, ਇਹ ਬੜਾ ਵੱਡਾ ਤੱਥ ਹੈ। ਤਾਂ ਕੀ ਇਹ ਸਰੂਪ ਉਸ ਤੋਂ ਬਾਅਦ ਆਏ? ਕਿਉਂਕਿ ਜਿਹੜਾ ਪਾਵਨ ਸਰੂਪ ਗਾਇਬ ਹੋਣ ਦਾ ਮਸਲਾ ਹੈ, ਉਹਨੂੰ ਦੇਖੋ ਨਾ, ਆਪਾਂ ਪਿੱਛੋਂ ਤੋਂ ਥੋੜੀ ਦੇਖ ਰਹੇ ਹਾਂ, ਰੈਟਰੋਸਪੈਕਟਿਵਲੀ ਤਰੀਕੇ ਨਾਲ ਥੋੜਾ ਦੇਖਿਆ ਜਾਂਚ ਪੜਤਾਲ 'ਚ। ਉਹ ਪਾਰਟੀਕੂਲਰ ਇੱਕ ਸਾਲ ਦਾ ਹੀ ਸ਼ੁਰੂ ਹੁੰਦਾ ਹੈ ਨਾ, ਬਿਲਕੁਲ। 2015-16 ਵਾਲਾ ਹੀ ਮਾਮਲਾ ਸ਼ੁਰੂ ਹੁੰਦਾ ਹੈ ਨਾ, ਉਹਨੂੰ ਚੰਗੀ ਤਰ੍ਹਾਂ ਆਪਾਂ ਗੌਰ ਨਾਲ ਦੇਖੀਏ ਤਾਂ ਕਹਿਣ ਦਾ ਮਤਲਬ ਇਹ ਆ ਕਿ ਰਿਕਾਰਡ ਮੇਨਟੇਨ ਕਰਨ ਦਾ ਜਿਹੜਾ ਸਿਲਸਿਲਾ ਸੀ ਉਹ ਉਦੋਂ ਹੀ ਚਾਲੂ ਹੋਇਆ। ਹੁਣ ਇੱਥੇ ਇਹ ਗੱਲ ਜਿਹੜੀ ਆ ਨਿਰਖ ਤੇ ਪਰਖ, ਉਹ ਮੰਗਦੀ ਆ ਕਿ ਕੀ ਇਹ ਪਾਵਨ ਸਰੂਪ ਉਸ ਤੋਂ ਬਾਅਦ ਆਏ? ਜੇ ਉਸ ਤੋਂ ਬਾਅਦ ਆਏ ਆ ਤੇ ਰਿਕਾਰਡ ਮੇਨਟੇਨ ਨਹੀਂ ਆ, ਬੜੀ ਇੱਕ ਵੱਡੀ ਸਫਲਤਾ ਇੱਕ ਤਰ੍ਹਾਂ ਨਾਲ ਫਿਰ ਹੋ ਜਾਏਗੀ ਆਮ ਆਦਮੀ ਪਾਰਟੀ ਦੀ ਸਰਕਾਰ ਵਾਸਤੇ। ਤੇ ਜੇ ਉਹ ਪਹਿਲਾਂ ਦੇ ਨੇ, ਉਹ ਸਾਬਤ ਹੋ ਜਾਂਦੇ ਆ, ਤੇ ਝਟਕਾ ਵੀ ਸਾਬਤ ਹੋ ਸਕਦਾ। ਤਾਂ ਮੈਂ ਕਹਿ ਰਿਹਾ ਸੀਗਾ ਕਿ ਮਾਮਲਾ ਵੱਡਾ, ਇਹ ਤੇ ਤੈਅ ਆ ਤੇ ਮਾਮਲਾ ਅੱਗੇ ਤੁਰੇਗਾ। ਜੀ। ਅੱਛਾ, ਇਹਦੇ 'ਚ ਇੱਕ ਗੱਲ ਹੋਰ ਆ ਅੱਜ ਦੀ, ਜੇ ਆਪਾਂ ਇੱਕ ਹੋਰ ਅਪਡੇਸ਼ਨ ਵੇਖੀਏ ਤਾਂ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਵੀ ਇਨਵੈਸਟੀਗੇਸ਼ਨ ਦੇ ਵਿੱਚ ਸਹਿਯੋਗ ਕਰ ਦਿੱਤਾ ਹੈ। ਅੱਜ ਉਹਨਾਂ ਦੀ ਬਠਿੰਡਾ ਸਥਿਤ ਰਹਿائش ਤੇ ਐਸਆਈਟੀ ਪਹੁੰਚੀ ਆ। ਤਾਂ ਤੁਹਾਨੂੰ ਪਤਾ ਉਹ ਕਾਫੀ ਟੇਢਾ ਚੱਲ ਰਹੇ ਨੇ ਅੱਜ ਕੱਲ੍ਹ ਐਸਜੀਪੀਸੀ ਜਾਂ ਅਕਾਲੀ ਦਲ ਬਾਦਲ ਦੇ ਨਾਲ। ਉਹਨਾਂ ਦਾ ਬਿਆਨ ਵੀ ਮਹੱਤਵਪੂਰਨ ਹੋ ਜਾਂਦਾ, ਕਿਉਂਕਿ ਉਹ ਵੀ ਲੰਮਾ ਸਮਾਂ ਐਸਜੀਪੀਸੀ ਦੇ ਬਤੌਰ ਸੇਵਾਦਾਰੀ ਕਹਿ ਲਓ ਕਿ ਉਹ ਸੇਵਾ ਨਿਭਾ ਚੁੱਕੇ ਆ। ਜੀ, ਜਥੇਦਾਰ ਤਾਂ ਰਹਿ ਹੀ ਰਹੇ ਆ। ਇਸ ਤੋਂ ਇਲਾਵਾ ਪਹਿਲਾਂ ਵੀ ਜਿਹੜਾ ਆਪਾਂ ਕਹਿ ਲਈਏ ਕਿ ਇਸ ਸੰਸਥਾ ਦੀ ਸੇਵਾ ਕਰਦੇ ਆ ਰਹੇ ਨੇ। ਮੁਕਤਸਰ ਅੱਜ ਆਪਾਂ ਦੇਖ ਰਹੇ ਨਾ ਮਾਘੀ ਦਾ ਮੇਲਾ, ਜੀ, ਇਹ ਸ੍ਰੀ ਮੁਕਤਸਰ ਸਾਹਿਬ ਲੰਬਾ ਸਮਾਂ ਸੇਵਾ ਕਰਦੇ ਰਹੇ। ਜੀ, ਬਿਲਕੁਲ।
ਇਹਨਾਂ ਨੂੰ ਉਸ ਟਾਈਮ ਵੀ ਜਦੋਂ ਥੋੜੀ ਤਲਖੀ ਵਧੀ ਸੀ, ਉਸ ਟਾਈਮ ਵੀ ਉਹਨਾਂ ਦੀਆਂ ਸੇਵਾਵਾਂ ਉੱਥੇ ਤੱਕ ਸੀਮਿਤ ਕਰ ਦਿੱਤੀਆਂ ਗਈਆਂ ਸੀ। ਉਹ ਜੇ ਦਰਸ਼ਕਾਂ ਨੂੰ ਪਤਾ ਹੋਵੇ, ਸਰੋਤਿਆਂ ਨੂੰ ਪਤਾ ਹੋਵੇ। ਸੋ ਇਸ ਤੋਂ ਅੱਗੇ ਵਧੀਏ ਤਾਂ ਆਪਾਂ ਗੱਲ ਅਕਾਲੀ ਦਲ ਪੁਨਰ ਸੁਰਜੀਤ ਦੀ ਹੀ ਕਰ ਲੈਂਦੇ ਹਾਂ ਅਗਲੀ। ਤੇ ਪੁਨਰ ਸੁਰਜੀਤ ਨੂੰ ਅੱਜ ਇੱਕ ਝਟਕਾ ਲੱਗਿਆ ਜੀ, ਇੱਕ ਸਾਥੀ ਹੋਣੀ ਬੜੇ ਭਰੇ ਮਨ ਦੇ ਨਾਲ ਅਲਵਿਦਾ ਆਖ ਦਿੱਤਾ ਹੈ। ਹਾਲੇ ਤਾਂ ਚੱਲ ਹੀ ਰਹੀਆਂ ਸੀ, ਕਹਿ ਲਈਏ ਵੰਡੀਆਂ ਹੀ ਜਾ ਰਹੀਆਂ ਸੀ ਪਰਚੀਆਂ ਵਗੈਰਾ, ਤੇ ਪਹਿਲਾਂ ਹੀ ਕਿਹਦਾ ਮਨ ਖੱਟਾ ਹੋ ਗਿਆ ਜੀ? ਦੇਖੋ, ਚਰਨਜੀਤ ਸਿੰਘ ਬਰਾੜ, ਇੱਕ ਜੀ, ਮੈਂ ਕਈ ਵਾਰੀ ਇਹਨਾਂ ਨੂੰ ਯਾਦ ਕਰਦਾ ਹੁੰਦਾ ਸੀ, ਮਿਸ ਕਰਦਾ ਹੁੰਦਾ ਸੀ, ਕਿਉਂਕਿ ਮੇਰੇ ਲਾਗੇ ਪਿੰਡ ਦੇ ਹੀ ਨੇ, ਤੇ ਜੀ, ਕਦੇ ਚੰਡੀਗੜ੍ਹੋਂ ਇੱਧਰ ਆਉਣ ਤੇ ਮੇਰੇ ਕੋਲ ਆ ਵੀ ਜਾਂਦੇ ਨੇ। ਬਹੁਤ ਜੀ, ਅੱਛੇ ਇਨਸਾਨ ਨੇ, ਨੌਲੇਜ ਵਾਲੇ ਇਨਸਾਨ ਨੇ। ਮੈਂ ਐਵੇਂ ਕਹਾਂ ਵੀ ਵਧੀਆ ਨੌਲੇਜ ਵਾਲੇ ਇਨਸਾਨ ਨੇ। ਜਦੋਂ ਮਿਲਦੇ ਗਿਲਦੇ ਆ ਤਾਂ ਵਧੀਆ ਗੱਲਬਾਤ ਕਰਦੇ ਨੇ ਸਲੀਕੇ ਨਾਲ। ਕਿਉਂਕਿ ਮੈਂ ਦੱਸ ਦੇਵਾਂ, ਵੈਸੇ ਵੀ ਜੇ ਕੋਈ NRI ਆਵੇ 'ਚ ਆਉਣਾ ਚਾਹਵੇ, ਤੇ ਮੈਂ ਉੱਤੇ ਹਾਈਵੇ ਤੇ ਹੀ ਬੈਠਾ ਹੁੰਦਾ, ਤੇ ਲੰਘਦਾ ਟੱਪਦਾ ਮੇਰੇ ਕੋਲ ਕੋਈ ਇੱਧਰੋਂ ਆ ਗਿਆ ਤੇ ਕੋਈ ਇੱਧਰੋਂ ਆ ਗਿਆ, ਤੇ ਇੱਕ ਦੋ ਵਾਰੀ ਇਹ ਵੀ ਆਏ ਨੇ। ਤੇ ਇਹਨਾਂ ਜੀ, ਦੀਆਂ ਗੱਲਾਂ ਮਤਲਬ ਕਿ ਜਿਹੜੀਆਂ ਹੁੰਦੀਆਂ ਨੇ, ਕਾਫੀ ਨੌਲੇਜ ਵਾਲੀਆਂ ਹੁੰਦੀਆਂ ਨੇ, ਕਿਉਂਕਿ ਲੰਮਾ ਸਮਾਂ ਇਹਨਾਂ ਨੇ ਸਿਆਸਤ ਦੇ ਵਿੱਚ ਬਿਤਾਇਆ। ਹਾਲਾਂਕਿ ਵਾਦ ਵਿਵਾਦ ਉਹ ਤੇ ਤੁਹਾਨੂੰ ਪਤਾ ਰਾਜਨੀਤਿਕ ਜੀਵਨ ਦਾ ਹਿੱਸਾ ਹੁੰਦਾ ਹੈ। ਤੇ ਇਹ ਪਹਿਲਾਂ ਵੀ ਛੱਡ ਕੇ ਚਲੇ ਗਏ ਸਨ ਸਾਥ ਸੁਖਬੀਰ ਸਿੰਘ ਬਾਦਲ ਦਾ, ਮਨਪ੍ਰੀਤ ਬਾਦਲ ਨਾਲ। ਮੈਂ ਤੁਹਾਨੂੰ ਗੱਲ ਦੱਸਦਾ, ਉਦੋਂ ਯੰਗ ਹੁੰਦੇ ਸਨ ਇਹ। ਜੀ, ਇੱਕ ਇਹ ਤੇ ਇੱਕ ਮੰਟਾ ਰੋੜਾ ਵਾਲੀ ਹੁੰਦੇ ਸਨ ਸਾਡੇ ਲਾਗਲੇ ਇਲਾਕੇ ਦੇ। ਇਹ ਚਲੇ ਗਏ ਜੀ, ਸਨ ਦੋ ਵੱਡੇ ਲੀਡਰ। ਤੇ ਉਦੋਂ ਕਿਉਂਕਿ ਸੁਖਬੀਰ ਸਿੰਘ ਬਾਦਲ ਕੋਲ ਪਾਵਰ ਸੀ, ਉਹਦੇ ਬਹੁਤ, ਫਿਰ ਕਹਿ ਲਓ ਕਿ ਪਰਦੇ ਦੇ ਪਿੱਛੇ ਬਹੁਤ ਕੁਝ ਕਹਿੰਦੇ ਆ ਕਿ ਜੀ, ਜ਼ੋਰ ਅਜਮਾਇਸ਼ ਕਰਕੇ ਤੇ ਵਾਪਸ ਲਿਆਂਦਾ ਸੀ। ਉਸ ਤੋਂ ਹੂੰ, ਬਾਅਦ ਫਿਰ ਹੁਣ ਆਪਾਂ ਵੇਖੀਏ ਤਾਂ ਚਰਨਜੀਤ ਸਿੰਘ ਬਰਾੜ ਵੱਖ ਹੋ ਜਾਂਦੇ ਨੇ। ਵੈਸੇ ਜੀ, ਕਦੇ ਸਪੋਕਸਪਰਸਨ ਸਨ, ਡਿਬੇਟਾਂ ਦੇ ਵਿੱਚ ਬਹੁਤ ਡਿਫੈਂਡ ਕਰਦੇ ਰਹੇ, ਮਿੱਤਰਤਾ ਵੀ ਸੀ ਇਹਨਾਂ ਦੀ, ਨਜ਼ਦੀਕਤਾ ਤੇ ਸੀਗੀ। ਤਾਂ ਕਹਿਣ ਦਾ ਮਤਲਬ ਇਹ ਕਿ ਫਿਰ ਪੁਨਰ ਸੁਰਜੀਤੀ, ਜੇ ਆਪਾਂ ਉਸ ਧਿਰ ਨੂੰ ਦੇਖੀਏ ਤਾਂ ਉਹਨੂੰ ਖੜਾ ਕਰਨ ਦੇ ਵਿੱਚ ਇਹਨਾਂ ਦਾ ਬੜਾ ਵੱਡਾ ਯੋਗਦਾਨ ਸੀ। ਪਰ ਜੀ, ਅਚਾਨਕ ਹੀ ਗਾਇਬ ਹੋ ਗਏ। ਹੂੰ, ਇੱਕ ਦੋ ਵਾਰ ਅਸੀਂ ਗੱਲ ਵੀ ਕਰਨੀ ਚਾਹੀ, ਪਰ ਮੇਰੇ ਖਿਆਲ ਦੇ ਨਾਲ ਇੱਕ ਨੰਬਰ ਵੀ ਬਦਲ ਗਿਆ ਸੀ ਇਹਨਾਂ ਦਾ, ਜੇ ਮੈਂ ਗਲਤ ਨਹੀਂ ਹਾਂ। ਜੀ, ਤਾਂ ਕਹਿਣ ਦਾ ਮਤਲਬ ਇਹ ਆ ਕਿ ਮੈਨੂੰ ਇਹ ਗੱਲ ਥੋੜੀ ਜਿਹੀ ਅਟਪਟੀ ਲੱਗ ਰਹੀ ਸੀ ਗੁਰਪ੍ਰੀਤ, ਕਿਉਂਕਿ ਪੱਤਰਕਾਰਾਂ ਦਾ ਸੁਭਾਅ ਵੀ ਸ਼ੱਕੀ ਬਣ ਜਾਂਦਾ ਹੈ ਜੀ, ਸਿਆਸਤਦਾਨਾਂ ਪ੍ਰਤੀ, ਕਿ ਮਾੜੀ ਮੋਟੀ ਕੋਈ ਬਾਡੀ ਲੈਂਗੁਏਜ, ਮਾੜਾ ਮੋਟਾ ਕਿਸੇ ਦਾ ਕੋਈ ਚੁੱਪ ਗੜੁੱਪ ਰਹਿਣਾ, ਤੇ ਉਹ ਆਪਾਂ ਨੂੰ ਕਿਤੇ ਨਾ ਇੱਕ ਸ਼ੱਕੀ ਸੁਭਾਅ ਦੇ ਵਿੱਚ ਖਬਰ ਦੇ ਤੌਰ ਤੇ ਤੋਰ ਦਿੰਦਾ ਹੈ ਕਿ ਯਾਰ ਇਹ ਕਿਉਂ। ਮੈਂ ਕਈ ਮੰਚਾਂ ਤੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਚਰਨਜੀਤ ਸਿੰਘ ਬਰਾੜ ਕਿੱਥੇ ਨੇ। ਜੀ, ਹਾਲਾਂਕਿ ਇਹਨਾਂ ਦੀ ਇੱਕ ਫੈਮਿਲੀ ਪ੍ਰੋਬਲਮ ਵੀ ਚੱਲਦੀ ਆ ਨਿੱਜੀ, ਮੈਂ ਉਧਰ ਨਹੀਂ ਜਾਵਾਂਗਾ, ਘਰੇਲੂ ਸਮੱਸਿਆ ਵੀ ਆ। ਤਾਂ ਖੈਰ ਗੱਲ ਇਹ ਆ ਕਿ ਅੱਜ ਸਾਫ਼ ਹੋ ਗਿਆ। ਇਹਨਾਂ ਨੇ ਤੇ ਪੋਸਟ ਪਾ ਦਿੱਤੀ ਭਰੇ ਮਨ ਦੇ ਨਾਲ ਕਿ ਜੀ, ਬਾਈ ਇਹ ਸਿਧਾਂਤਾਂ ਤੋਂ ਥਿੜਕ ਚੁੱਕੇ, ਕਹਿਣ ਦਾ ਭਾਵ ਇਹ ਲੱਭੋ ਲਵਾਵੇ। ਹੁਣ ਉਹ ਜੀ, ਵੀ ਸਿਧਾਂਤਾਂ ਤੋਂ ਥਿੜਕ ਚੁੱਕੇ ਆ, ਇਹ ਵੀ ਸਿਧਾਂਤਾਂ ਤੋਂ ਥਿੜਕ ਚੁੱਕੇ ਆ, ਤੇ ਹੁਣ ਸਿਧਾਂਤ ਲੱਭੀਏ ਕਿਹੜਾ ਬਈ। ਬਿਲਕੁਲ, ਤਾਂ ਫਿਰ ਜੇ ਤਾਂ ਅਕਾਲੀ ਦਲ 'ਚ ਜਾਣਾ ਤੇ ਫਿਰ ਚਲੇ ਜਾਓ, ਅਕਾਲੀ ਦਲ ਵਾਰਸ ਪੰਜਾਬ ਦੇ ਹੈਗਾ। ਕਿ ਕੀ ਜੀ, ਚਰਨਜੀਤ ਸਿੰਘ ਬਰਾੜ ਵਾਪਸ ਆਉਣਗੇ? ਹਾਲਾਂਕਿ ਉਹਨਾਂ ਨੇ ਥੱਲੇ ਲਿਖਿਆ ਹੋਇਆ ਸੀਗਾ ਕਿ ਕੁਝ ਸਿਹਤ ਦੇ ਮੇਰੇ ਕਾਰਨ ਹੈ, ਇਸ ਕਰਕੇ ਥੋੜਾ ਜਿਹਾ ਮੈਂ ਗੁਰੇਜ਼ ਕਰਾਂਗਾ ਮੀਡੀਆ ਨਾਲ ਗੱਲਬਾਤ ਕਰਨ ਤੋਂ, ਤਾਂ ਇਸ ਕਰਕੇ ਮੈਂ ਡਿਸਟਰਬ ਨਹੀਂ ਕੀਤਾ। ਪਰ ਇਹਨਾਂ ਨੂੰ ਪੁੱਛਾਂਗੇ ਕਿ ਕੀ, ਜੇ ਮੰਨ ਲਓ ਬਈ ਇਹ ਹੁਣ ਇਰਾਦਾ ਰੱਖਦੇ ਆ ਕਿ ਅਕਾਲੀ ਦਲ ਬਾਦਲ ਦੇ ਵਿੱਚ ਵਾਪਸ ਆ ਜਾਈਏ, ਤੇ ਕੀ ਉੱਥੇ ਸਿਧਾਂਤ ਸਾਰੇ ਠੀਕ ਹੋ ਗਏ ਨੇ? ਜੀ, ਜਾਂ ਫਿਰ ਤੁਸੀਂ ਸਿਆਸਤ ਤੋਂ ਥੋੜਾ ਬਈ ਪਾਸੇ ਰਹੋਗੇ, ਜਾਂ ਫਿਰ ਅਕਾਲੀ ਦਲ ਵਾਰਸ ਪੰਜਾਬ ਦੇ ਤੁਹਾਡੇ ਕੋਲ ਆਪਸ਼ਨ ਹੈ, ਜਾਂ ਕੋਈ ਹੋਰ ਅਕਾਲੀ ਦਲ, ਕਿਉਂਕਿ ਦੂਸਰੀ ਜੀ, ਪੋਲਿਟਿਕਸ ਤੇ ਕਰ ਹੀ ਨਹੀਂ ਨਾ ਸਕਦੇ, ਬਹੁਤ ਪੁਰਾਣੇ ਅਕਾਲੀ ਨੇ ਵੀ। ਤਾਂ ਖੈਰ ਦੇਖਣਾ ਹੋਏਗਾ। ਪਰ ਅਕਾਲੀ ਦਲ ਪੁਨਰ ਸੁਰਜੀਤੀ ਦਾ ਆਪਾਂ ਕੰਮ ਦੇਖ ਲਿਆ ਸੀਗਾ ਤਰਨ ਤਾਰਨ ਚੋਣ ਵੇਲੇ। ਤਰਨ ਤਾਰਨ ਜੀ, ਚੋਣ ਵੇਲੇ ਇਹਨਾਂ ਦੀਆਂ ਜਿਹੜੀਆਂ ਰੇਸਾਂ ਸੀ ਘੋੜੇ ਦੀਆਂ, ਰੱਥ ਇੱਕ ਹੀ ਸੀ, ਉਹ ਅਲੱਗ-ਅਲੱਗ ਦਿਸ਼ਾ ਵੱਲ ਸੀ। ਉਦੋਂ ਹੀ ਪਤਾ ਲੱਗ ਜੀ, ਗਿਆ ਸੀ। ਫਿਰ ਗਿਆਨੀ ਹਰਪ੍ਰੀਤ ਸਿੰਘ ਹੋਰੀ ਜਿਸ ਤਰ੍ਹਾਂ ਵੱਡੀਆਂ ਮਤਲਬ ਕਿ ਮਹਿਫਲਾਂ ਜੁਆਇਨ ਕਰਦੇ ਨੇ, ਉਹਨਾਂ ਦੀਆਂ ਕੁਝ ਵੀਡੀਓ ਕਲਿੱਪਾਂ ਵੀ ਆ ਜਾਂਦੀਆਂ ਨੇ, ਤੁਹਾਨੂੰ ਪਤਾ ਹੀ ਆ। ਤਾਂ ਉਹਨਾਂ ਦੀਆਂ ਸਟੇਟਮੈਂਟ ਆਉਂਦੀਆਂ। ਪਰ ਉਸ ਤੋਂ ਬਾਅਦ ਤੁਸੀਂ ਦੇਖ ਲਓ ਕਿ ਇਹਨਾਂ ਦਿਨਾਂ ਦੇ ਵਿੱਚ ਚੰਦੂ ਮਾਜਰਾ ਜੀ ਕਿੱਥੇ ਨੇ? ਚੁੱਪ ਨੇ ਬਿਲਕੁਲ ਜੀ, ਉਹ। ਜੇ ਤੁਸੀਂ ਬਿਲਕੁਲ, ਵੇਖੋਗੇ ਤਾਂ ਰਖੜਾ ਬ੍ਰਦਰਸ, ਉਹਨਾਂ ਦੀ ਵੀ ਚੁੱਪੀ ਹੋ ਗਈ। ਪਿਛਲੇ ਕੁਝ ਹਫ਼ਤਿਆਂ ਤੋਂ ਤੁਸੀਂ ਦੇਖੋਗੇ ਯਾਲੀ ਸਾਹਿਬ ਨੇ ਤੇ ਇੱਕ ਬਿਆਨ ਹੀ ਦੇ ਦਿੱਤਾ ਸੀਗਾ ਨਾ ਬੜਾ ਵੱਡਾ, ਜੀ, ਜਿਹਦੇ ਤੇ ਕਾਫੀ ਜ਼ਿਆਦਾ ਚਰਚਾ ਹੋਈ। ਤਾਂ ਕਹਿਣ ਦਾ ਮਤਲਬ ਹੈ ਕਿ ਅਕਾਲੀ ਦਲ ਪੁਨਰ ਸੁਰਜੀਤੀ ਫਿਲਹਾਲ ਏਦਾਂ ਲੱਗਦਾ ਹੈ ਕਿ ਜਿਸ ਤਰ੍ਹਾਂ ਦੀ ਸੁਰਜੀਤੀ ਦੀ ਉਮੀਦ ਜਗਾ ਕੇ ਆਈ ਸੀ ਨਾ, ਉਹਦੀ ਉਹ ਜਿਹੜੀ ਉਮੀਦ ਦੀ ਜੋਤ ਹੈ ਉਹ ਮੱਧਮ ਪੈਣੀ ਸਟਾਰਟ ਹੋ ਗਈ ਆ। ਜੀ। ਸੋ ਇਸ ਤੋਂ ਅੱਗੇ ਜੇਕਰ ਆਪਾਂ ਵਧੀਏ ਤਾਂ ਸਰਪੰਚ ਨੂੰ ਮਾਰਨ ਵਾਲੇ ਸ਼ੂਟਰ ਦਾ ਕਹਿੰਦੇ ਇਨਕਾਊਂਟਰ ਹੋ ਗਿਆ ਹੈ।
ਦੇਖੋ ਅਸੀਂ ਉਹੀ ਕਹਾਣੀ ਲਗਭਗ ਵੇਖ ਰਹੇ ਹਾਂ ਜੋ ਅਸੀਂ ਬਚਪਨ 'ਚ ਵੇਖੀ। ਬਚਪਨ 'ਚ ਜੀ, ਅਸੀਂ ਇਹ ਕਹਾਣੀਆਂ ਸੁਣਦੇ ਹੁੰਦੇ ਸੀ, ਇੱਥੇ ਐਨਕਾਊਂਟਰ ਹੋ ਗਿਆ, ਇੱਥੇ ਐਨਕਾਊਂਟਰ ਹੋ ਗਿਆ। ਤੇ ਆ ਸਾਡੇ ਪਿੰਡ ਦੇ ਆਲੇ-ਦੁਆਲੇ ਜਿੱਥੇ ਮੈਂ ਰਹਿੰਦਾ ਨਾ, ਜਿੱਥੇ ਤੁਹਾਡੇ ਨਾਲ ਗੱਲ ਕੀਤੀ ਆ, ਮੇਰੀ ਜੀ, ਸੰਭਾਲਾ 'ਚ ਇੱਥੇ ਹੀ 3-4 ਵੱਡੀਆਂ ਵਾਰਦਾਤਾਂ ਹੋਈਆਂ, ਕਿਲੋਮੀਟਰ ਦਾ ਲਾ ਲਓ ਏਰੀਆ ਹੋਏਗਾ। ਤੇ ਉਹਦੇ ਜੀ, ਵਿੱਚ ਇੱਕ ਫੇਕ ਐਨਕਾਊਂਟਰ ਵੀ ਸੀਗਾ। ਤੋ ਕਹਿਣ ਦਾ ਜੀ, ਮਤਲਬ ਇਹ ਆ ਕਿ ਯਾਰ ਅਸੀਂ ਤਕਰੀਬਨ ਉਹੀ ਦੌਰ ਦੇਖ ਰਹੇ ਹਾਂ, ਕਿਉਂਕਿ ਅਸੀਂ ਉਦੋਂ ਰਸਾਲੇ ਪੜ੍ਹਦੇ ਹੁੰਦੇ ਸੀ। ਕਈ ਰਸਾਲੇ ਇਸ ਜੀ, ਤਰ੍ਹਾਂ ਦੇ ਹੁੰਦੇ ਸੀ ਜਿਹੜੇ ਲੁੱਕ ਕੇ ਪੜ੍ਹਨੇ ਪੈਂਦੇ ਹੁੰਦੇ ਸੀ। ਜੀ, ਉਦੋਂ ਇਹ ਵੀ ਹਿਸਾਬ ਲਾ ਲਓ ਕਿ ਇਸ ਤਰ੍ਹਾਂ ਦਾ ਜਿਹੜਾ ਸਾਹਿਤ ਆ, ਇਹ ਵੀ ਖੁੱਲੇ ਰੂਪ 'ਚ ਨਹੀਂ ਸੀ ਰੱਖਿਆ ਜਾਂਦਾ। ਤੁਸੀਂ ਸੋਚ ਕੇ ਦੇਖੋ ਅਸੀਂ ਕਿਸ ਤਰ੍ਹਾਂ ਦੇ ਦੌਰ 'ਚ ਵੱਡੇ ਹੋਏ ਹਾਂ। ਜੀ, ਤਾਂ ਕਿਉਂਕਿ ਸਾਨੂੰ ਪੜ੍ਹਨ ਲਿਖਣ ਦਾ ਸ਼ੌਂਕ ਸੀ, ਕਿਤੋਂ ਖਰੀਦਣਾ, ਫਿਰ ਉਹਨੂੰ ਛਪਾ ਕੇ ਕਿਤਾਬਾਂ ਦੇ ਵਿੱਚ ਤੇ ਫਿਰ ਪੜ੍ਹਨਾ। ਜੀ, ਉਸ ਵੇਲੇ ਕਹਾਣੀਆਂ ਹੁੰਦੀਆਂ ਸਨ, ਹੂੰ, ਸੁਰਖੀਆਂ ਹੁੰਦੀਆਂ ਸਨ, ਮੀਡੀਆ ਦੀਆਂ ਖਬਰਾਂ ਹੁੰਦੀਆਂ ਸਨ ਕਿ ਕੋਈ ਵਿਅਕਤੀ ਅਰੈਸਟ ਕੀਤਾ, ਉਸਨੂੰ ਬਰਾਮਦਗੀ ਵਾਸਤੇ ਖੜਿਆ ਜਾ ਰਿਹਾ ਸੀ। ਉਹਦੇ ਸਾਥੀਆਂ ਨੇ ਉਹਨੂੰ ਛੁਡਾਉਣ ਵਾਸਤੇ ਹਮਲਾ ਕੀਤਾ। ਜਵਾਬੀ ਕਾਰਵਾਈ 'ਚ ਨਾ ਇਧਰੋਂ ਤੇ ਨਾ ਉਧਰੋਂ ਜਿਹੜਾ ਫੜਿਆ ਸੀ ਉਹ ਮਰ ਗਿਆ। ਜੀ, ਇਹ ਸਭ ਕੁਝ ਅਬੋਹਰ 'ਚ ਤੁਸੀਂ ਆਹੀ ਦੇਖਿਆ ਸੀ ਨਾ। ਬਿਲਕੁਲ, ਹੁਣ ਇਹ ਜਿਹੜਾ ਸ਼ੂਟਰ ਆ, ਇਹ ਉਹ ਸ਼ੂਟਰ ਆ ਜਿਹਨੇ ਜਰਮਨ ਸਰਪੰਚ ਦੇ ਸਿਰ 'ਚ ਗੋਲੀ ਮਾਰੀ ਜਾ ਕੇ। ਤੁਸੀਂ ਉਹ ਜੀ, ਵੀਡੀਓ 'ਚ ਦੇਖਿਆ ਹੋਣਾ, ਗੂੰਗਾ। ਬਿਲਕੁਲ, ਇਹ ਛੱਤੀਸਗੜ੍ਹ ਉੱਥੇ ਰਾਏਪੁਰ ਚਲੇ ਗਏ, ਕਈ ਸਟੇਟਾਂ ਨੂੰ ਪਾਰ ਕਰਕੇ ਉੱਥੋਂ ਫੜ ਲਿਆ। ਐਨਕਾਊਂਟਰ ਤੇ ਸ਼ਾਇਦ ਉੱਥੇ ਹੀ ਹੋ ਜਾਂਦਾ, ਪਰ ਉੱਥੇ ਛੱਤੀਸਗੜ੍ਹ ਪੁਲਿਸ ਸੀ। ਇੱਥੇ ਲਿਆਏ, ਜੀ, ਜੇਠੂਵਾਲ ਵਾਲੀ ਸਾਈਡ ਲੈ ਕੇ ਗਏ। ਇਹ ਜੀ, ਕਹਿੰਦੇ ਆ ਕਿ ਇਹਨੂੰ ਛਡਾਉਣ ਵਾਸਤੇ ਹਮਲਾ ਹੋਇਆ ਜੀ, ਜਵਾਬੀ ਕਾਰਵਾਈ 'ਚ ਮਰ ਗਿਆ, ਇੱਕ ਬੰਦਾ ਸਾਡਾ ਵੀ ਫੱਟੜ ਹੈ। ਚਲੋ ਜੀ, ਕਹਾਣੀ ਪੂਰੀ ਹੋਈ। ਤੇ ਮੈਂ ਪਹਿਲਾਂ ਹੀ ਕਹਿਤਾ ਸੀ ਕਿ ਬਈ ਜਰਮਨ ਸਰਪੰਚ ਦੇ ਮਾਮਲੇ ਦੇ ਵਿੱਚ ਲੋਕ ਬਹੁਤ ਗੁੱਸੇ 'ਚ ਆ। ਜੀ, ਮਾਝਾ ਖਾਸ ਤੌਰ ਤੇ ਬਹੁਤ ਗੁੱਸੇ 'ਚ ਆ। ਵੀਡੀਓ ਨੇ ਬਹੁਤ ਲੋਕਾਂ ਨੂੰ ਵਿਚਲਿਤ ਕੀਤਾ, ਬੇਚੈਨ ਕੀਤਾ। ਤਾਂ ਇਹ ਕੋਈ ਨਾ ਕੋਈ ਬੰਦਾ ਤੇ ਠੋਕਣਗੇ। ਹੁਣ ਇਹ ਤੁਸੀਂ ਹੂੰ, ਵੇਖੋ, ਨੋਰਮੈਲਿਟੀ ਦੇਖੋ ਇਸ ਮਾਮਲੇ ਦੇ ਵਿੱਚ ਕਿ ਇੱਕ ਐਨਕਾਊਂਟਰ ਹੋ ਗਿਆ, ਪੁਲਿਸ ਦੀ ਕਹਾਣੀ ਜਿਹੜੀ ਉਹ ਆ ਗਈ। ਕੋਈ ਤੁਸੀਂ ਰਿਐਕਸ਼ਨ ਦੇਖਿਆ ਐਨਕਾਊਂਟਰ ਦੇ? ਹੁਣ ਕੋਈ ਬੰਦਾ ਜਾਇਜ਼ ਨਜਾਇਜ਼ ਦੀ ਵਿਆਖਿਆ ਨਹੀਂ ਕਰਦਾ ਸੀ। ਜੀ, ਕਿਉਂ? ਕਿਉਂਕਿ ਨਾ ਉਧਰੋਂ ਦੇਖਿਆ ਜਾ ਰਿਹਾ ਕੁਛ ਤੇ ਨਾ ਇਧਰੋਂ ਦੇਖਿਆ ਜਾ ਰਿਹਾ। ਇਹ ਬੜਾ ਖਤਰਨਾਕ ਦੌਰ ਹੁੰਦਾ ਹੈ, ਬਿਲਕੁਲ, ਬਹੁਤ ਖਤਰਨਾਕ ਦੌਰ ਹੁੰਦਾ ਹੈ। ਕਿਉਂਕਿ ਕੋਈ ਲੌਜਿਸਟਿਕ ਸਪੋਰਟ ਦੇਣ ਵਾਲਾ ਮਾਰ ਦਿੱਤਾ ਜਾਂਦਾ ਹੈ। ਕਿਉਂਕਿ ਜਿਸ ਤਰ੍ਹਾਂ ਦਾ ਕੇਸ ਉਸ ਤਰ੍ਹਾਂ ਦੇ ਹੀ ਫਿਰ ਰਿਜ਼ਲਟ ਦਿੱਤੇ ਜਾਂਦੇ ਆ। ਤਾਂ ਅਸੀਂ, ਬਿਲ ਮੈਂ ਤੁਹਾਨੂੰ ਜੋੜ ਕੇ ਦੱਸਿਆ ਕਿ ਅਸੀਂ ਜਿਸ ਤਰ੍ਹਾਂ ਦਾ ਦੌਰ ਕਦੇ ਸੁਰਤ ਸੰਭਲ ਵੇਲੇ ਵੇਖਿਆ ਸੀ ਨਾ, ਅਸੀਂ ਜੀ, ਹੁਣ ਜਵਾਨੀ ਢਲਦੀ ਤੋਂ ਵੀ ਉਹੀ ਦੇਖ ਰਹੇ ਹਾਂ। ਹੂੰ, ਜੀ। ਇਸ ਤੋਂ ਅੱਗੇ ਜੇਕਰ ਆਪਾਂ ਗੱਲ ਕਰੀਏ ਤਾਂ ਉੱਧਰ ਪਾਕਿਸਤਾਨ ਪਹੁੰਚੀ ਜਿਹੜੀ ਸਰਬਜੀਤ ਹੈ, ਉਸ ਦੀ ਹੁਣ ਇੱਕ ਆਡੀਓ ਸਾਹਮਣੇ ਆਈ ਹੈ। ਕਥਿਤ ਆਡੀਓ ਜਿਹੜੀ ਆਈ ਹੈ, ਉਸ ਦੇ ਵਿੱਚ ਕੀ ਗੱਲ ਕਰ ਰਹੀ ਹੈ? ਦੇਖੋ ਸਰਬਜੀਤ ਬਾਰੇ ਮੈਂ ਸ਼ਾਇਦ ਤੁਹਾਨੂੰ ਵੀ ਦੱਸਿਆ ਹੋਊਗਾ ਕਿ ਸਰਬਜੀਤ ਬਿਲਕੁਲ ਮੇਰੇ ਲਾਗਲੇ ਪਿੰਡ ਦੀ ਆ। ਤੇ ਉਸ ਜੀ, ਜੀ, ਪਿੰਡ ਇਤਫਾਕਨ ਮੈਂ 15-16 ਸਾਲ ਰਿਹਾ ਵਾਂ। ਤੇ ਜੀ, ਇਹਦੇ ਪਰਿਵਾਰ ਨੂੰ ਵੀ ਮੈਂ ਬੜੀ ਚੰਗੀ ਤਰ੍ਹਾਂ ਜਾਣਦਾ ਹਾਂ। ਬਹੁਤ ਸਾਊ ਪਰਿਵਾਰ ਆ। ਤੇ ਜੀ, ਅਸੀਂ ਅਕਸਰ ਗੱਲਾਂ ਕਰਦੇ ਸਾਂ ਕਿ ਬਈ ਇੱਕ ਚਾਂਦੀ ਦੇ ਚਮਚ ਕਹਿ ਲਓ ਕਿ ਮੂੰਹ 'ਚ ਲੈ ਕੇ ਜਿਹੜੇ ਜੰਮੇ ਹੁੰਦੇ ਜਵਾਕ, ਉਹਨਾਂ 'ਚੋਂ ਇੱਕ ਸੀ, ਇਹ ਕਿੱਧਰ ਚਲੇ ਗਏ ਆ। ਤੇ ਮੈਂ ਹੂੰ, ਵਿਅਕਤੀਗਤ ਤੌਰ ਤੇ ਇਹਨਾਂ ਦੇ ਪਰਿਵਾਰ ਨੂੰ ਵੀ ਜਾਣਦਾ। ਤੇ ਇਹ ਗੱਲ ਜੀ, ਸਾਨੂੰ ਬੜੀ ਜ਼ਿਆਦਾ ਚੁਭਦੀ ਹੁੰਦੀ ਸੀ ਵੀ ਇਹ ਕਿਹੜੇ ਰਾਹ ਪੈ ਗਈ ਹੈ ਯਾਰ। ਇਹ ਤੇ ਜੀ, ਮਤਲਬ ਕਿ ਗਾਂ ਇਹਨੂੰ ਜਿਹੜਾ ਉਹ ਘਰ ਮਿਲਿਆ ਸੀ ਆਪਦਾ, ਸਹੁਰਾ ਘਰ, ਉਹ ਵੀ ਤਗੜਾ। ਜੀ, ਬਿਲਕੁਲ, ਇੱਥੇ ਘਰ ਪਰਿਵਾਰ ਬਹੁਤ ਵਧੀਆ। ਯਾਰ ਕਿਉਂ ਇਸ ਉਮਰ ਦੇ ਵਿੱਚ? ਇਹ ਬੜਾ ਵੱਡਾ ਸਵਾਲ ਸੀ। ਚਲੋ ਖੈਰ, ਜੋ ਇਹਨੇ ਕੀਤਾ ਭੁਗਤਿਆ। ਹੁਣ ਉਹ ਜਿਹੜੀ ਆਡੀਓ, ਕਥਿਤ ਆਡੀਓ, ਮੈਂ ਤੇ ਕੋਈ ਪੁਸ਼ਟੀ ਨਹੀਂ ਕਰ ਸਕਦਾ, ਪਰ ਉਹਦੇ 'ਚ ਦੇਖੋ ਕਿੰਨਾ ਰੋਣ ਡਈ ਆ। ਜੀ, ਆਪਦੇ ਘਰ ਵਾਲੇ ਨੂੰ ਕਹਿ ਰਹੀ ਆ। ਅਸਲੀ ਘਰ ਵਾਲਾ ਤੇ ਉਹੀ ਆ ਜਿਹਦੇ ਨਾਲ ਉਮਰ ਹੂੰ, ਬਿਤਾਈ ਆ ਕਿ ਭਾਈ ਮੈਨੂੰ ਤੂੰ ਹੁਣ ਧੋਖਾ ਨਾ ਦੇ, ਮੈਨੂੰ ਤੂੰ ਹੁਣ ਜਿਵੇਂ ਮਰਜ਼ੀ ਕਬੂਲ ਕਰ ਵੀ ਮੈਂ ਤੇਰਾ ਘਰ ਬੰਨਿਆ। ਮੈਂ ਬੱਚਿਆਂ ਬਿਨਾਂ ਨਹੀਂ ਰਹਿ ਸਕਦੀ। ਕਲਪਦੀ ਔਰਤ ਤੇ ਤਰਸ ਵੀ ਆਉਂਦਾ ਜੀ, ਮਾਂ ਤੇ ਤਰਸ ਵੀ ਆਉਂਦਾ। ਸਿੱਧੀ ਗੱਲ ਹੈ, ਮੇਰਾ ਤੇ ਹਿਰਦਾ ਇਦਾਂ ਦਾ ਹੀ ਆ। ਕਿਵੇਂ ਉਹ ਹਟਕੋਰੇ ਭਰਦੀ ਪਈ ਆਡੀਓ ਦੇ ਵਿੱਚ। ਤੇ ਜੀ, ਉਹ ਵੀ ਅੱਗੋਂ ਕਹਿ ਰਿਹਾ ਕਿ ਬੱਚੇ ਰੋਣ ਡਏ, ਤੂੰ ਆ ਜਾ, ਕੁਛ ਨਹੀਂ ਹੁੰਦਾ, ਜੋ ਹੋ ਗਿਆ ਸੋ ਹੋ ਗਿਆ। ਕਿੱਡੀ ਵੱਡੀ ਗੱਲ ਸਰ ਉਹਨੇ ਵੀ ਕਹੀ ਆ। ਤਾਂ ਜੀ, ਮੇਰੇ ਖਿਆਲ ਦੇ ਨਾਲ ਜੇ ਪਛਤਾਪ ਆ, ਹੋ ਜਾਂਦੀਆਂ ਗਲਤੀਆਂ, ਬਹੁਤ ਵੱਡੀਆਂ ਵੱਡੀਆਂ ਹੋ ਜਾਂਦੀਆਂ ਨੇ, ਹੋ ਜਾਂਦੀਆਂ। ਤਾਂ ਜੇ ਉਹ ਆਵੇ ਤੇ ਮੇਰੇ ਖਿਆਲ ਦੇ ਨਾਲ ਚਲੋ ਠੀਕ ਹੈ, ਗਲਤੀ ਤੇ ਉਹਨੇ ਬੜੀ ਵੱਡੀ ਕੀਤੀ ਆ, ਮੈਂ ਇਹ ਨਹੀਂ ਕਹਿੰਦਾ। ਪਰ ਜੇ ਉਹ ਪਰਿਵਾਰ ਚਾਹਵੇ, ਬੱਚੇ ਚਾਹੁਣ ਉਹਦੇ, ਤੇ ਉਹਨਾਂ ਦਾ ਆਪਣਾ ਫੈਸਲਾ, ਫਿਰ ਆਪਾਂ ਨੂੰ ਕੀ ਉਹਦੇ ਨਾਲ ਆ। ਭੁਗਤ ਉਹਨੇ ਜੀ, ਲਈ ਆ। ਅਹਿਸਾਸ ਜਿਹੜਾ ਹੋ ਗਿਆ ਨਾ,
ਕਿ ਬਈ ਇਹ ਮੈਂ ਤੇ ਅਸ਼ਲੀਲ ਫੋਟੋਆਂ ਡਿਲੀਟ ਕਰਾਉਣ ਆਈ ਸੀ, ਕੋਈ ਅਸ਼ਲੀਲ ਫੋਟੋਆਂ ਦਾ ਮਾਮਲਾ ਦੱਸਿਆ, ਕਿ ਮੈਂ ਜਸੂਸੀ ਨਹੀਂ ਸੀ ਕਰਦੀ ਫਿਰਦੀ। ਇੱਥੇ ਆ ਕੇ ਜੀ ਇੱਥੇ ਆ ਕੇ ਤੇ ਮੈਂ ਪੈਸੇ ਨੂੰ ਤਰਸ ਗਈ, ਮੈਂ ਤੇ ਲੱਖਾਂ ਕਰੋੜਾਂ ਰੁਪਈਆ ਵੰਡਣ ਵਾਲੀ ਸੀ। ਵਾਕਿਆ ਮੈਂ ਤੁਹਾਨੂੰ ਦੱਸਿਆ ਨਾ ਕਿ ਬਹੁਤ ਵਧੀਆ ਘਰੋਂ ਸੀ। ਜੀ ਉਹਨੇ ਜੀ ਇਹ ਗੱਲ ਵੀ ਆਡੀਓ 'ਚ ਕਹੀ ਆ, ਤੇ ਮਤਲਬ ਕਿ ਘਰ ਬਾਰੇ ਵੀ ਉਹ ਦੱਸ ਰਹੀ ਨਾ, ਮੈਂ ਤੇਰਾ ਇੰਨਾ ਮੰਜ਼ਿਲਾ ਘਰ ਬਣਾਤਾ ਤੇ ਏਦਾਂ ਓਦਾਂ। ਤਾਂ ਕਹਿਣ ਦਾ ਮਤਲਬ ਇਹ ਆ ਕਿ ਔਰਤ ਦਾ ਦਰਦ ਝਲਕਦਾ, ਉਹਨੂੰ ਆਪਦੀ ਗਲਤੀ ਦਾ ਪਛਤਾਪ ਝਲਕਦਾ ਉਸ ਆਡੀਓ 'ਚੋਂ। ਖੈਰ ਦੇਖਦੇ ਆ ਕਿ ਕੀ ਬਣਦਾ, ਪਰ ਹੁਣ ਸਭ ਤੋਂ ਵੱਡਾ ਮਸਲਾ ਤੇ ਇਹ ਹੈ ਕਿ ਉਹ ਤਾਂ ਕਹਿ ਰਹੀ ਹੈ ਕਿ ਮੈਨੂੰ ਬਹੁਤ ਤੰਗ ਪਰੇਸ਼ਾਨ ਇੱਧਰ ਕੀਤਾ ਜਾ ਰਿਹਾ। ਹੁਣ ਮਸਲਾ ਹੈ ਕਿ ਉਹਨੂੰ ਉੱਧਰੋਂ ਡਿਪੋਰਟੇਸ਼ਨ ਹੋਏਗੀ ਤੇ ਤਦ ਹੀ ਉਹ ਇੱਧਰ ਆਵੇਗੀ ਨਾ। ਜੀ ਇਧਰੋਂ ਸਾਰੇ ਉਹਦੇ ਕਾਗਜ਼ਾਤ ਬਣਨਗੇ ਤਦੇ ਹੀ ਹੈ ਨਾ ਗੁਰਪ੍ਰੀਤ। ਸਮੱਸਿਆ ਤੇ ਹੈਗੀ ਆ ਨਾ ਉਹਦੇ ਵਾਸਤੇ ਹਾਲੇ। ਜੀ ਬਿਲਕੁਲ ਬਿਲਕੁਲ। ਸੋ ਆਖਿਰ ਦੇ ਵਿੱਚ ਥੋੜਾ ਜਿਹਾ ਚਾਨਣਾ ਪਾ ਦਿਓ, ਇੱਧਰ ਈਰਾਨ ਤੋਂ ਕਹਿੰਦੇ ਭਾਰਤੀਆਂ ਨੂੰ ਜਲਦੀ ਨਿਕਲਣ ਦੀ ਹਦਾਇਤ ਕਰਤੀ ਹੈ ਦੇਖੋ ਉੱਥੇ ਸਰਕਾਰ। ਹੁਣ ਈਰਾਨ ਦੇ ਵਿੱਚ ਰਹਿ ਕੇ ਭਾਰਤੀਆਂ ਨੇ ਕਰਨਾ ਵੀ ਕੀ ਆ ਗੁਰਪ੍ਰੀਤ। ਇਸ ਜੀ ਟਾਈਮ ਉੱਥੇ ਤੇ ਹਾਲਾਤ ਜਿਹੜੇ ਆ ਉਹ ਪੈਰੋ ਪੈਰ ਜੰਗ ਵੱਲ ਵੱਧ ਰਹੇ ਆ। ਤੋ ਇਸ ਕਰਕੇ ਜੀ ਇੰਡੀਅਨ ਗਵਰਨਮੈਂਟ ਨੇ ਐਮਬੈਸੀ ਆਫ ਇੰਡੀਆ ਦੇ ਜ਼ਰੀਏ ਐਡਵਾਈਜ਼ਰੀ ਜਾਰੀ ਕਰ ਦਿੱਤੀ ਆ ਕਿ ਬਈ ਇੱਥੋਂ ਫੌਰੀ ਤੌਰ ਤੇ ਨਿਕਲੋ। ਤਾਂ ਗੱਲ ਇਹ ਆ ਕਿ ਜੀ ਇਹ ਪਹਿਲਾਂ ਸਲਾਹ ਹੁੰਦੀ ਆ, ਤੁਹਾਨੂੰ ਪਤਾ, ਫਿਰ ਐਡਵਾਈਜ਼ਰੀ ਆ ਗਈ ਤਾਂ ਮੁੜ ਕੇ ਵਾਰਨਿੰਗ ਆ ਗਈ ਕਿ ਨਿਕਲੋ ਜਿਸ ਤਰ੍ਹਾਂ ਮਰਜ਼ੀ। ਤਾਂ ਹੁਣ ਤੱਕ ਈਰਾਨ ਦੇ ਵਿੱਚ ਦੱਸਦੇ ਕਿ ਹਜ਼ਾਰਾਂ ਬੰਦੇ ਮਰ ਗਏ ਨੇ, ਜੀ ਬਹੁਤ ਹੀ ਜ਼ਿਆਦਾ ਬੁਰਾ ਹਾਲ ਆ। ਤਾਂ ਉੱਥੇ ਰਹਿ ਕੇ ਵੀ ਕੀ ਕਰਨਾ ਹੈ। ਪਰ ਹੁਣ ਇਹ ਆ ਕਿ ਜਿੰਨੇ ਵੀ ਇੰਡੀਅਨ ਨੇ ਉਹਨਾਂ ਨੂੰ ਜਲਦੀ ਤੋਂ ਜਲਦੀ ਨਿਕਲਣਾ ਪਏਗਾ ਜਾਂ ਕੱਢਣਾ ਪਏਗਾ, ਨਹੀਂ ਤਾਂ ਸਥਿਤੀ ਜਿਹੜੀ ਆ ਉਹ ਜੰਗ ਵੱਲ ਵੱਧ ਰਹੀ ਆ ਉੱਥੇ। ਤੇ ਜੀ ਵੈਸੇ ਵੀ ਤੁਸੀਂ ਦੇਖੋ ਕਿ ਟੈਰਿਫ 25% ਇਹਨਾਂ ਨੇ ਲਾਂਤਾ, ਤੇ ਉਹਦੇ ਨਾਲ ਆਪਣੇ ਪੰਜਾਬ ਤੇ ਵੀ ਅਸਰ ਪੈ ਜਾਊਗਾ ਫੌਰੀ ਤੌਰ ਤੇ। ਬਾਸਮਤੀ ਜਿਹੜੀ ਆ ਉਹ ਜਿਹੜੀਆਂ ਉਹਦੀਆਂ ਡੀਲਾਂ ਡਨ ਹੋਈਆਂ ਨੇ, ਉਹ ਪੇਮੈਂਟ ਵਗੈਰਾ ਰੁਕ ਜਾਂਦੀ ਹੁੰਦੀ ਗੁਰਪ੍ਰੀਤ ਜੀ। ਬਾਕੀ ਇਹ ਤਫਸੀਲ ਨਾਲ ਗੱਲ ਕਰਨ ਵਾਲੀ ਆ, ਕਦੇ ਫੇਰ ਸਹੀ। ਜੀ ਜ਼ਰੂਰ। ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਸਮਾਪਤ ਹੁੰਦਾ ਹੈ। ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਜੀ।